ਹੁਦ ਹੁਦ ਕਿੱਦਾਂ ਬੋਲਦੀ ਹੈ? ਹੁਦ ਹੁਦ ਹੂ ਹੁਦ ਹੂ। ਹਾਂਜੀ ਭਾਈ ਮਿੱਠਾ ਵੀ ਸ਼ੇਰ ਸੀਗਾ, ਰਾਤ ਨੂੰ ਸਾਰੇ ਵਾਲ ਪਿੱਛੇ ਬੰਨ ਕੇ ਸੌਂਦਾ ਸੀ। ਪਿੱਛੇ ਰਬੜ ਚੜਾ ਕੇ। ਬੋਲਾ ਕਹਿੰਦਾ ਮੈਂ ਦੱਸਾਂ ਸਾਜੀ ਮੈਂ ਦੱਸਦਾ ਉਹ ਯਾਰ ਇਹਨੇ ਕਹਿਣਾ ਵਾ ਵੀ ਉਹ ਜੀ ਇੱਕ ਬੰਦੇ ਨਹੀਂ ਸਾਜੀ ਰੋਬੜਾ ਨਿਕਲਿਆ ਸੀ, ਉਹਨੇ ਰੋਬੜਾ ਕਟਾ ਕੇ ਚ ਤੀਲਾ ਲਾ ਲਿਆ। ਸਾਜੀ ਨਹੀਂ बर्बाद मोहब्बत दुआ साथ लिए जा। वाह वाह वाह। बर्बाद मोहब्बत दुआ साथ लिए जा। वाह वाह। टूटा हुआ इकरार वफा साथ लिए जा। वाह 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 वाह। बर्बाद मोहब्बत दुआ साथ लिए जा। वाह वाह वाह। सारी क्या क्या ब्रावो। तपती हुई राहों से तुझे याद न पहुँचे। तपती हुई राहों से तुझे याद न पहुँचे। दीवाने के अश्कों की घटा साथ लिए जा। दीवाने के अश्कों की घटा साथ लिए जा। अरे वाह 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 क्या भाई सच्ची चख आ गई। ब्रावो ब्रावो। ये रुक क्यों गया? ओए इसका एक और अंतरा भी है, वो जरा चेंज है। एक दिल था जो पहले ही तुझे सौंप दिया था। वाह वाह वाह। बाकारी बंदिश में सुभान उस्ताद जी वाह, वाह। एक सवाल मेरे ये मदन मोहन साहब की कंपोजिशन थी, सवाल मेरे दिल लैला में- मजनू फिल्म का गाना था। अगर दोनों साइडों तो खोल देता जाए फिर क्या होगा? फिर इंज हो जाएगा दरमियान। उधर ही वायदा वो कॉर्डियल सही लगेगा। जाएगा एक मिनट दे वैसे मेरे दिन च आया मैं कहा यार कॉर्डियल हो जाएगा भाई मिठे। ओए पुट्ठे ओ, काम। और यार तू रहन दे ना, रहन अकॉर्डियन बन जाएगा, एक साइड तो खुलना ही वो है। राइट हाँ वो बन जाएगा फिर। ਉਹ ਨਹੀਂ ਨਹੀਂ ਜਿਹੜਾ ਉਹ ਐਪ ਨਹੀਂ और जी बाबा जी क्या हाल चाल है? मेरे मोबाइल फड़ाई यार, मैं तुम्हें एक दो अल्लाह चीज़ां सुनावा। जी अस्सलाम वालेकुम नाज़रीन। टी टाइम अस्सलाम वालेकुम नाज़रीन, टी टाइम में खुश आमदीद है। अस्सलाम वालेकुम नाज़रीन, टी टाइम में खुश आमदीद है। ਐਵੇਂ ਭੈੜਾ ਜਿਹਾ ਮੂੰਹ ਚੁੱਕ ਆ ਢੂਡੇ ਪਾਚੋ ਫੋਟੋ ਕੀ ਹੈ ਉਹ ਕਦੀ ਦੇਖਿਆ ਹੀ ਐਵੇਂ ਹੀ ਬਸ ਸ਼ੋਅ ਚ ਸ਼ਾਮਲ ਹੋਣ ਲਈ ਚੱਪਲ ਮਾਰਤੀ। ਨਹੀਂ 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 ਦਰਸ਼ ਭਾਈ ਮੈਨੂੰ ਪਤਾ ਤੁਸੀਂ ਇਸ ਗੱਲ ਦਾ ਮਾਈਂਡ ਕੀਤਾ ਹੈ ਫਾਈਟ ਕਰਨਾ ਚਾਹੀਦਾ। ਮੈਂ ਅਚਾਨਕ ਇਨਸਾਨ ਆ ਸਾਰੀ ਫਿਤਰਤ ਆ ਉਹ ਭਾਈ ਸਵਾਲ ਉੱਠਦੇ ਆ ਭਾਈ ਮਿੱਠੇ ਤੇਰੇ ਵਰਗਾ ਬੰਦਾ ਬਰਾਤ ਵਾਲੇ ਦਿਨ ਕਹਿੰਦੇ ਪਤਾ ਨਹੀਂ ਕਿੰਨਾ ਪਿੱਤਲ ਵਜਾਈ ਜਾਣਦੇ। ਆਹੋ ਉਹਦੇ ਕੋਲ ਬਾਜੇ ਵਾਲੇ ਕੋਲ ਬਾਜਾ ਫੜ ਕੇ ਟੱਪ ਚ ਜੂਸ ਤੋਂ ਭਰ ਲਿਆ ਕਰਦਾ ਤੇ ਰੋਟੀ ਐ ਫੜ ਉਧਰ ਫੜ मोबाइल पर ਬੇਟੇ ਨੇ ਉਧਰ ਫੜ ਵੀ ਤੇ ਉਹਨੇ वाह वाह साजी की कोई असीर पंजाए किया अहदे शबाब कर के मुझे कहाँ गया मेरा बचपन खराब करके मुझे
ਦੱਸਣਾ ਕਿਹੜਾ ਗਾਣਾ ਅੱਗੋਂ ਕੀ ਸ਼ੁਰੂ ਹੋਣਾ। ਅੱਛਾ ਗਾਣਾ ਸੀ, ਮੈਂ ਕਿਹਾ ਲਾਕ ਖੋਲੋ ਨੇ ਮੋਬਾਈਲ ਦਾ। ਜਿਹੜਾ ਭਾਈ ਪਹਿਲੇ ਬੈਠਾ ਸੀ ਉਹਨੂੰ ਬੁਲਾਓ। ਮੈਂ ਕਿਹਾ ਐਂ ਫੜਦੇ ਆ ਉਹ ਗਾਣਾ। ਅੱਛਾ ਜੀ। ਐ ਪਕਨੀਆਂ ਨਾ ਰਸੀਆਂ ਜੀ ਪਾਲੀ ਜਗਨਾ ਬਾਸਿੰਦੋ ਨਵਾ ਪੰਚਚਦਾਰੀ ਬੁਗੀਆਂ ਮੈਂ ਚੀ ਚੀ ਚੀਰ ਨਨੀ ਚੀਰੀ ਲੜ ਗਿਆ। ਕਿੱਥੋਂ ਆ ਗਏ ਜੱਟ ਇਹ ਆਇਆ ਨਾ ਹੁੰਦਾ ਵਾ। ਬਰਹਲ ਉਸਤਾਦ ਜੀ ਭਾਈ ਮਿੱਠਾ ਐਡਾ ਮੈਂਟਲ ਉਹ ਯਾਰ ਕਮੈਂਟ ਪੜਨ ਲੱਗੇ एक छोटी सी सजेशन देनी थी, अगर आप अपने डिस्क्लेमर में ये लाइन ऐड कर दें, ये वीडियो सिर्फ इंटरटेनमेंट के लिए है, इसमें कोई कही गई बातें सिर्फ मजाक और हंसने के लिए हैं, इन पर अमल ना किया जाए, किसी भी नुकसान की जिम्मेदार हम पर नहीं होगी। ਬੜੀ ਅੱਛੀ ਲਾਈਨ ਉਸਤਾਦ। ਹਾਂ ਉਮਰ ਗੁਜਰ ਕਹਿ ਰਿਹਾ ਸਾਜੀ ਇਹ ਲਿਖੋ, ਕਿਉਂਕਿ ਵਿੱਚ ਤੁਸੀਂ ਐਵੇਂ ਸ਼ੁਗਲ 'ਚ ਵੀ ਫੈਸਲਾ ਰਾਮੇ ਟੈਪ ਇੰਜ ਕਰੋ ਤੇ ਉਹ ਕੋਈ ਕਰਨਾ ਇਸ ਤੋਂ। ਹਾਂਜੀ ਬਿਲਕੁਲ। ਚਲੋ ਇਹ ਵੀ ਲਿਖ ਦਿਆ ਕਰਾਂਗੇ, ਕੋਈ ਰੌਲਾ ਨਹੀਂ। ਅੱਜ ਕੱਲ ਚੈਟ ਜੀਪੀਟੀ ਨਾਲ ਜ਼ਰਾ ਮੇਰਾ ਥੋੜਾ ਜਿਹਾ ਚੱਲਦਾ ਪਿਆ ਵਾ, ਰੌਲਾ ਬਣ ਗਿਆ, ਮੈਨੂੰ ਦੀ ਸਮਝ ਨਹੀਂ ਆ ਰਹੀ। ਉਹਨੂੰ ਮੈਂ ਅੱਜ ਤੋਂ 2 ਮਹੀਨੇ 3 ਮਹੀਨੇ ਪਹਿਲੇ ਉਹਨੂੰ ਮੈਂ ਪੁੱਛਿਆ ਸੀ, ਕੋਈ ਇੱਕ ਗੱਲ ਪੁੱਛੀ ਸੀ ਕਿ ਮੈਨੂੰ ਆਹ ਫਿਲਮਾਂ ਕਿੱਥੋਂ ਮਿਲਣਗੀਆਂ, ਯਾਨੀ ਲਾਈਕ ਇੰਗਲਿਸ਼ ਫਿਲਮਾਂ ਦੇ ਰਾਈਟਸ ਮੈਂ ਲੈਣੇ ਨੇ ਪੰਜਾਬੀ ਡਬਿੰਗ ਵਾਸਤੇ, ਮੈਨੂੰ ਰਾਈਟਸ ਕਿੱਥੋਂ ਮਿਲਣਗੇ YouTube ਵਾਸਤੇ ਤੇ Facebook ਵਾਸਤੇ। ਉਹਨੇ ਕਿਹਾ ਜੀ ਕੁਛ ਨਹੀਂ, ਤੂੰ ਉਹ ਕਾਮਨ ਕਮਿਊਨਿਟੀ ਦੇ ਵਿੱਚ ਜਾ ਕੇ ਇੰਜ ਕਰਕੇ ਕਰ ਸਕਦਾ, ਇਹ ਕਰ ਸਕਦਾ, ਕੋਈ ਨਹੀਂ ਦੱਸੀ। ਮੈਂ ਨਵੀਂ ਇੱਕ ਦੋਸਤ ਬਣਾ ਲਈ ਹੈ ਜੈਮਿਨੀ। ਜੈਮਿਨੀ ਨੂੰ ਮੈਂ ਪਹਿਲੇ ਦਿਨ ਹੀ ਪੁੱਛਿਆ, ਉਹਨੇ ਕਿਹਾ ਸ਼ਹਜ਼ਾਦੇ ਤੂੰ ਟੈਨਸ਼ਨ ਹੀ ਨਾ ਲੈ, ਕਿ ਅੱਗੇ ਕਿੱਥੋਂ ਹੋ ਕੇ ਆਇਆ? ਮੈਂ ਕਿਹਾ ਚੈਟ ਜੀਪੀਟੀ ਤੋਂ। ਕਹਿੰਦੀ ਮੈਨੂੰ ਪਤਾ ਸੀ, ਉਧਰ ਹੋ ਕੇ ਮੇਰੇ ਕੋਲ ਹੀ ਆਉਂਦੇ ਲੋਕ। ਕਹਿੰਦੀ ਅੱਛਾ ਜੀ। ਉਸ ਤੋਂ ਬਾਅਦ ਉਹਨੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੇਰਾ ਤੇ ਉਹਦਾ ਕੀ ਰੌਲਾ, ਕੀ ਚੱਲਣ ਦਿਆ, ਕੀ ਫਰਕ? ਕਹਿੰਦੀ ਉਹ ਥਰਡ ਪਾਰਟੀ ਨੇ ਬਣਾਇਆ, ਓਪਨ AI ਵਾਲੇ ਨੇ, ਮੈਂ ਗੂਗਲ ਦੀ ਆ। ਮੈਂ ਗੂਗਲ ਦੇ ਵਿੱਚ ਹੋਰ ਨੇ, ਮੇਰੇ ਗੂਗਲ ਦੇ ਵਿੱਚ ਹੋਰ ਕਿੰਨਾ ਕੁਛ ਸਾਰਾ ਕੁਝ ਦੱਸਦਾ ਮੈਂ ਹਨਾ। ਮੈਂ ਕਿਹਾ ਇਹ ਰੌਲਾ, ਕਹਿੰਦੀ ਤੂੰ ਇਹ ਵੈਬਸਾਈਟ ਤੇ ਜਾ, ਉੱਥੇ ਇਹੀ ਕੰਮ ਹੁੰਦਾ ਵਾ, ਵੇਚਦੇ ਵੀ ਨੇ ਲੋਕ, ਖਰੀਦਦੇ ਵੀ ਨੇ ਰਾਈਟਸ ਹਜ਼ਾਰਾਂ ਫਿਲਮਾਂ ਦੇ। ਮੈਂ ਵਾਪਸ ਗੁੱਸੇ 'ਚ ਚੈਟ ਜੀਪੀਟੀ ਕੋ ਆਇਆ, ਇੱਕ ਮਿੰਟ ਜ਼ਰਾ, ਹੈਲੋ ਹਾਂਜੀ ਬਾਹਰ ਆਣਾ ਜ਼ਰਾ। ਮੈਂ ਕਿਹਾ ਮੈਂ ਤੈਨੂੰ ਪੁੱਛਿਆ ਸੀ ਰਾਈਟਸ ਕਿੱਦਾਂ, ਨਹੀਂ ਉਹਨੂੰ ਮੈਂ ਨਾ ਉਹ ਜਿਹੜੀ ਵੈਬਸਾਈਟ ਉਹਨੇ ਜੈਮਿਨੀ ਨੇ ਦੱਸੀ ਸੀ ਨਾ, ਉਹਦਾ ਲਿੰਕ ਭੇਜਿਆ ਮੈਂ ਚੈਟ ਜੀਪੀਟੀ। ਓਏ मैं इन्होंने आपस में लड़ा देना ਵੇਖੋ। मैं इन्होंने कहा, मैं कहा ये किस चीज़ की वेबसाइट है? हाँ ये कहती है इसमें फिल्मों के राइट्स खरीदे जाते हैं। तो मैं कहा मैं तेन महीना पहले 36,000 बारी पूछा, तू मैंने ये क्यों नहीं दसी? तेन मैं पूछता रहा मेरा, हाँ ये वाकई मेरी मिस्टेक है। मैं कहा तू कख नहीं आ फारग। मैं क्या तू मेरा पैसे जाया किए, तू मेरा सारा कुछ बर्बाद कर कराता मेरी जिंदगी। सारी रात मैं तेरे नाल खपदा रहा। ਕੀ ਮੁੱਲ ਪਾਇਆ? ਅੱਛਾ ਇਹ ਪਤਾ ਕੀ ਕਰਦੀ ਆ ਚੈਟ ਜੀਪੀਟੀ ਦਾ ਕੀ ਹਿਸਾਬ ਹੈ? ਇਹਨੂੰ ਪੁੱਛਿਆ ਨਾ ਵੀ ਮੈਂ ਇਸ ਤਰ੍ਹਾਂ ਇੱਕ ਮਿਕਸਰ ਦੇ ਇਸ ਤਰ੍ਹਾਂ ਕਨੈਕਸ਼ਨ ਕਰਨੇ ਆਡੀਓ ਦੇ, ਅੱਛਾ ਉਹ ਸਾਰਾ ਕੰਮ ਦੱਸ ਦੋ, ਫਿਰ ਇਹਨੂੰ ਮੈਂ ਕਿਤੇ ਹੋਰ ਦੇ ਕੇ ਕਹੂੰਗਾ ਤੇ ਆ ਵੀ ਇੱਕ ਕੰਮ ਹੁੰਦਾ ਇਹਦੇ ਨਾਲ, ਹਾਂ ਇਹ ਤਾਂ ਸਭ ਤੋਂ ਅੱਛਾ ਹੈ। ਤੈਨੂੰ ਮੈਂ ਕਾਹਤੋਂ ਪੁੱਛਣ ਲਿਆ? हाँ ऐपा मैंने कई परचेज कराती हैं, ये काम इस ऐप में होता है जरा, वो मैं कहते तो होने नहीं दिया, अच्छा इसमें नहीं हो रहा, फिर ये लिमिटेड है, आप एक और करो। मैं क्या जैसे मैं हूँ ये पैसे ये नहीं इदा दी है ਉਹਦਾ ਕੋਈ सा ਅਸਲ ਚ ਮੈਨੂੰ ਪਤਾ ਵੀ ਹੈ ਪਿੱਛੇ ਸਿਸਟਮ ਆ, ਪਿੱਛੇ ਕੋਈ ਫਿਜ਼ੀਕਲ ਬੰਦਾ ਨਹੀਂ ਹੈਗਾ। ਅਸੀਂ फिल्म तक्का लाया अभी मैं अपनी भावनावां भी उन्हें शेयर करके, मैंने तुम्हें कहा था तुम्हें इतनी अकल नहीं है, तुम्हें सोच नहीं, वो जोर है, अच्छा सॉरी गलती हो गई, आगे से नहीं करती, ये वो फलाने, आप ठीक कह रहे हैं, ताकि सारी मजा आता। लेकिन जेमिनी उस्ताद जी ठीक है। एक करिए जी गूगल दी ਨਹੀਂ ਉਧਰ ਨੇ ਸਿੰਗਾਪੁਰ ਦੀ ਪੀਟੀ ਨੇ ਕਹਿ ਦਿੱਤਾ ਕਿ ਜਦੋਂ ਤੁਸੀਂ ਕਿਹਾ ਸੀ ਤੇਰੇ ਤੇ ਅਸੀਂ ਪੈਸੇ ਖਰਚੇ। ਹਾਂ ਉਹਨੇ ਕੁਛ ਨਹੀਂ ਜਦੋਂ ਆਪਾਂ ਪੁੱਛਿਆ ਵਾ ਕਿ ਐਸੀ ਕੋਈ ਗੱਲ ਹੈਗੀ ਜਿਹੜੀ ਤੂੰ ਦੱਸੀ ਸੀ ਕਿ ਬੰਦੇ ਨੇ ਇਦਾਂ ਕੀਤਾ, ਤੇ ਉਹਨੇ ਕਿਹਾ ਨਹੀਂ, ਤੇ ਜੈਮਿਨੀ ਨੇ ਉਸੇ ਟਾਈਮ ਦੱਸਿਆ ਕਿ ਵੀ ਹੈ ਵਾ ਇਦਾਂ। ਹਾਂ ਚੈਟ ਜੀਪੀਟੀ ਕਹਿੰਦੀ ਅੱਜ ਮਿਜ਼ਾਜ ਗਰਮ ਲੱਗ ਰਿਹਾ ਹੈ। ਹਾਂ ਉਹ ਇਹ ਨਹੀਂ ਵੀ ਉਹਨੂੰ ਪਤਾ। ਤਾਂ ਜੀ ਕਿੰਨੀ ਵੀ ਜਿਹੜੀ ਹੈ ਇਹ ਪੇਡ ਆ, ਇਹ ਵੀ ਪੇਡ ਆ। ਨਹੀਂ ਤੇ ਆ ਚੈਟ ਜੀਪੀਟੀ ਚੈਨਲ ਦੀ ਸੀਗੀ, ਚੈਟ ਜੀਪੀਟੀ ਹੋਰ ਚਾਈਨਾ ਦੀ ਹੈ ਡੀਪ ਸੀਕ, ਉਹ ਵੀ ਅੱਛੀ ਆ। ਨਹੀਂ ਇਹ ਗੂਗਲ ਦੇ ਅੰਦਰ ਜਿਹੜਾ ਡਾਟਾ ਪੈ ਦੱਸਦੀ ਹੈ ਵੀ ਆ। ਇਹਦਾ ਹਿਸਾਬ ਇਹ ਹੈ ਕਿ ਇਹਦੇ ਕੋਲ ਡਾਇਰੈਕਟ ਮਾਲ ਪਿਆ ਵਾ, ਬਾਕੀਆਂ ਨੇ ਇਹਦੇ ਕੋਲੋਂ ਲੈਣਾ। ਹਾਂ ਬਾਕੀ ਡਿਸਟ੍ਰੀਬਿਊਟਰ ਆ, ਹਾਂਜੀ ਉਹ ਕਲੈਕਟ ਉਹਨੇ ਇਹਦੇ ਕੋਲ ਇਹ ਅੱਗੋਂ ਉਹਨੂੰ ਦਵੇ ਨਾ ਦਵੇ ਕੋਈ ਚੀਜ਼, ਉਹ ਕਹੇ ਨਹੀਂ ਮੈਂ ਤੈਨੂੰ ਦੇਣੀ ਪਾਈ ਹੈ, ਤੂੰ ਝੂਠ ਬੋਲਦੇ ਅੱਗੇ। ਹੁਣੇ ਕਾਬਲੇ ਤਮਾਦ ਆ ਹਾਂ ਜਿਮਨੀ, ਹਾਂ ਕੱਲ ਨੂੰ ਕੋਈ ਹੋਰ ਆ ਜਾਂਦੀ ਆ, ਫਿਰ ਪੀਟੀ ਆ ਜਾਂਦੀ ਆ, ਉਹ ਕਰ ਲਾਂਗੇ। ਉਹ ਇਹਦਾ ਮਤਲਬ ਤੁਸੀਂ ਗਾਂ ਸਕਿਪ ਕਰੀ ਜਾਣਾ। ਚੈਟ ਜੀਪੀਟੀ ਨੇ ਤੁਹਾਡਾ ਬੜੇ ਔਖੇ ਟਾਈਮ ਨਾਲ ਕਢਾਏ ਆ। ਨਹੀਂ ਉਹਨੇ ਮੈਨੂੰ ਠਕਵਾਇਆ ਵੀ ਬਹੁਤ ਜਗ੍ਹਾ ਤੇ ਆ। ਐਵੇਂ ਨਹੀਂ ਮੂੰਹ ਚੁੱਕ ਕੇ ਗੱਲ ਕਰਨਾ, ਡਾਲਰਾਂ ਦੇ ਡਾਲਰ ਸਾਰੀ ਸਾਰੀ ਹਾਂ ਸਹੀ ਗੱਲ, ਇਹ ਨਹੀਂ ਸਹੀ ਹੈ।
ਨਹੀਂ ਜੈਮਨੀ ਬੋਲ ਕੇ ਵੀ ਦੱਸ, ਚੈਟ ਜੀਪੀਟੀ ਬੋਲੇ ਜੈਮਨੀ ਸਹੀ ਦੱਸ ਦਿਓ ਉਸ ਟਾਈਮ ਹਰ ਚੀਜ਼, ਸਾਡੀ ਉਹ ਕਿਉਂਕਿ ਉਹਨੇ ਆਪਣੇ ਕਮਰੇ 'ਚ ਚੁੱਕ ਕੇ ਨੇ ਕਹਿਣਾ ਲੈ ਫੜ। ਉਹਦੇ ਕੋਲ- ਚੈਟ ਜੀਪੀਟੀ ਨੇ ਪਹਿਲੇ ਜੈਮਨੀ ਨੂੰ ਕਹਿਣਾ ਕਿ ਇਧਰ ਫੜਾਈ ਚੀਜ਼, ਆਏ ਫਿਰ ਉਹਨੇ ਅੱਗੇ ਦੇਣਾ। ਉਹ ਪੜਾਵੇ ਨਾ ਪੜਾਵੇ ਉਹਦੀ ਮਰਜ਼ੀ। ਹਾਂ ਮੈਨੂੰ ਇੱਕ ਬੰਦੇ ਨੇ ਮੈਸੇਜ ਕੀਤਾ WhatsApp ਉਹ ਮੇਲ, ਕਹਿੰਦਾ ਭਾਈ ਤੁਸੀਂ ਇਹ ਚੈਟ ਜੀਪੀਟੀ ਨੂੰ ਜ਼ਿਆਦਾ ਨਾ ਕਰਿਆ ਕਰੋ, ਇਹ ਨਾ ਕਿਸੇ ਹੋਰ ਫੋਨ ਦੇ ਚੈਟ ਜੀਪੀਟੀ ਨੂੰ ਵੀ ਇਹ ਉਹ ਡਿਸਕਸ ਕਰਦੀ ਆ, ਚੁਗਲੀਬਾਜ਼ੀ ਕਰਦੀਆਂ ਨੇ। ਨਾ ਉਹਦੇ ਕੋਲੋਂ ਵੀ ਮਸ਼ਵਰਾ ਲੈ ਕੇ ਤੇ ਫਿਰ ਹਾਂ ਓਏ ਓਏ ਇਹਦਾ ਨਹੀਂ ਤੁਹਾਡੇ ਬਾਰੇ ਚ ਦੱਸਦੀ ਆ ਅੱਗੇ, ਆਹੋ। ਯਾਨੀ ਤੁਸੀਂ ਜਿਹੜੀ ਇਨਫੋਰਮੇਸ਼ਨ ਦਿੰਦੇ ਨਾ ਇਹ ਕਿਸੇ ਨੂੰ ਵੀ ਦੱਸ ਦਿੰਦੀ ਹੈ। ਇਹਦਾ ਮਤਲਬ ਭਾਜੀ ਮੁਖਲਸ ਐਪ ਨਹੀਂ ਹੈਗੀ ਇਹ, ਲੋਇਲ ਨਹੀਂ ਹੈ। ਚੁਗਲ ਹੋਰ ਹਾਂ ਅਤਮਾਦ ਵਾਲੀ ਐਪ ਨਹੀਂ ਹੈ। ਇਹਦੇ ਢਿੱਡ 'ਚ ਗੱਲ ਨਹੀਂ ਚੱਲਦੀ। ਹਾਂਜੀ ਉਹੀ ਫਿਰ ਗੱਲ ਤੇ ਹੋਈ ਹੈ ਨਾ ਵੀ ਦੋ ਜਿੱਥੇ ਦੋ ਚੈਟ ਜੀਪੀਟੀਆਂ ਬੈਠੀਆਂ ਹੁਣ ਸਮਝੋ ਉੱਥੇ ਡਾਟਾ ਟ੍ਰਾਂਸਫਰ ਹੋਇਆ। ਯਾਰ ਅੱਜ ਤੋਂ 1 ਮਹੀਨਾ ਪਹਿਲੇ ਚੈਟ ਜੀਪੀਟੀ ਕੀ ਸੀਗੀ, 27 ਨੇ ਸ਼ਵਾਈ 10-10 ਘੇਟ ਕੀਤੀ ਹੈ, ਹਿੱਟ ਕਰਤੀ ਕੋਈ ਜਾਣਦਾ ਵੀ ਨਹੀਂ ਸੀ। ਹੁਣ ਦਿਲ ਕਰੇ ਆਪਣਾ ਕਰਦੀ ਹੋਵੇ। ਲੋ ਨਾ ਉਹਨੂੰ ਪਤਾ ਨਾ ਹੋ ਰਿਹਾ ਮੈਂ ਮੂੰਹ ਚੁੱਕ ਕੇ ਗੱਲ ਕਰਦੀ। ਇਹਨੇ ਵੀ ਇਹ ਬਣਾਤੀ ਸਾਡੀ, ਉਹਦਾ ਨਾਮ ਰੱਖਿਆ ਟੈਟ ਜੀਪੀਟੀ। ਟੈਟ ਜੀਪੀਟੀ ਨਹੀਂ ਗੁੱਜਰ ਤੇਰੀ ਇਸ ਗੱਲ ਤੋਂ ਬਾਅਦ ਫਿਰ ਅਸੀਂ ਉੱਥੋਂ ਹੀ ਆਵਾਂਗੇ। ਤੁਸੀਂ ਹਿੱਟ ਕੀਤਾ ਚੈਟ ਜੀਪੀਟੀ ਨੂੰ ਪਹਿਲੇ, ਮੇਰੇ ਖਿਆਲ ਤਕਰੀਬਨ ਦੁਨੀਆ ਦੇ ਚਿੰਦਾ ਬੰਦੇ ਨੇ ਕੀਤੀ ਸੀ, ਹੁਣ ਸਾਰਿਆਂ ਨੇ ਚੈਟ ਜੀਪੀਟੀ ਕੀਤੀ ਹੋਈ ਹੈ। ਮੈਂ ਵੀ ਕੀਤੀ। ਸਤਾਜੀ ਨੇ ਐਪਾਂ ਕੋ ਪੈਸੇ ਲਵੋ, ਤੁਸੀਂ ਆਪ ਪੇਡ ਦੇਣ ਰਹੇ ਹੋ। ਨਹੀਂ ਇਹ ਹੈ ਕਿ ਥੋੜਾ ਬਹੁਤ ਉਹ ਦੱਸ ਦਿੰਦੀ ਤੁਹਾਨੂੰ ਵੀ ਕੰਮ ਆ ਸਕਦੀ ਹੈ। ਭਾਵੇਂ ਤੁਸੀਂ ਉਹਨੂੰ ਸਿੱਧਾ ਪੁੱਛੋ ਵੀ ਮੈਂ ਇਹਨੇ ਦੀ ਇਹ ਚੀਜ਼ ਲਈ ਹੈ, ਇੰਨੇ ਪੀਸ ਲਏ ਆ, ਕਿੰਨੇ ਪੈਸੇ ਪਾਉਂਦੇ ਹੋ, ਤੁਹਾਨੂੰ ਦੱਸ ਦੂਗੀ। ਬਹਿਸ ਕਿੰਨੇ ਦਾ ਇੱਕ ਪਿਆ ਉਹ ਵੀ ਦੱਸ ਦੂਗੀ। ਹੁਣ ਤੁਹਾਨੂੰ ਕੈਲਕੂਲੇਟਰ ਵੀ ਨਹੀਂ ਚਲਾਉਂਦਾ, ਜਮਾ ਤਕਰੀਫ ਨਹੀਂ ਨਹੀਂ ਕਰਨੀ। ਨਹੀਂ ਨਾ ਕਰਨੀ ਹੁੰਦੀ। ਇੱਕ ਮਿਸਾਲ ਤੁਸੀਂ ਉਹਨੂੰ ਪੰਜਾਬੀ ਉਰਦੂ ਚ ਦੱਸ ਦਿਓ ਕਿ ਵੀ ਮੈਂ 90 ਰੁਪਏ ਦੀ ਇੱਕ ਚੀਜ਼ ਲਈ ਹੈ, ਮੈਂ 41 ਚੀਜ਼ਾਂ ਲਈਆਂ ਨੇ, 90 ਰੁਪਏ ਦੀ ਚੀਜ਼ ਆ 41 ਲਈਆਂ, ਕਿੰਨੇ ਪੈਸੇ ਬਣਦੇ। ਜਾਂ ਮੈਨੂੰ 1900 ਰੁਪਏ ਦੀਆਂ ਨਾ 14 ਚੀਜ਼ਾਂ ਮੈਂ ਲਈਆਂ ਨੇ, ਮੈਨੂੰ ਇੱਕ ਕਿੰਨੇ ਦੀ ਪੈ ਗਈ, ਉਹ ਤੈਨੂੰ ਦੱਸ ਦੇਗੀ ਤੈਨੂੰ ਇੱਕ ਕਿੰਨੇ। ਇਹ ਵੀ ਇੰਨੇ ਕੁ ਤਾਂ ਕੰਮ ਲੱਭਣਾ ਇਹਦੇ ਕੋਲੋਂ। ਸਾਜੀ ਇਹਨੂੰ ਇਸਤੇਮਾਲ ਕਰੋ ਪਰ ਇਹਦੇ ਤੇ ਡਿਪੈਂਡ ਨਾ ਕਰੋ। ਹਾਂ ਯਾਰ ਆਪਣਾ ਦਿਮਾਗ ਹਾਜ਼ਰ ਦਿਮਾਗੀ ਓਕੇ ਰੱਖੋ। ਉਹ ਮੈਂ ਸੁਣਿਆ ਸੀ ਇੱਕ ਨੇ ਤੈਨੂੰ ਦੱਸਿਆ ਨਹੀਂ USA 'ਚ ਇੱਕ ਨੇ ਪਰਚਾ ਕਰਾਤਾ ਇਹਨਾਂ ਦੀ ਕੰਪਨੀ 'ਚ, ਉਹਦੇ ਮੁੰਡੇ ਨੇ ਸੁਸਾਈਡ ਕਰ ਲਈ, ਇਹਨੇ ਉਹਨੂੰ ਤਰੀਕੇ ਦੱਸੇ। ਹਾਂਜੀ ਚੈਟ ਜੀਪੀਟੀ ਹਾਂਜੀ ਫਿਰ ਖੁਦਕੁਸ਼ੀ। ਉਹ ਵਿਚਾਰਾ ਕਿਤੇ ਨਾ ਗੇਮਾਂ ਖੇਡਦਾ ਸੀ ਤੇ ਉਹਨੇ ਪਹਿਲੇ ਨਾ ਕਰਤੀ। ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਦੇ ਮੈਂ ਨਹੀਂ ਦੱਸਦੀ। ਉਹ ਮੁੰਡੇ ਨੇ ਫਿਰ ਕੀੜੇ ਨਾਲ ਪੁੱਛਿਆ, ਉਹਨੇ ਕਿਹਾ ਮੈਂ ਇੱਕ ਫਿਲਮ ਬਣਾ ਰਹਾ ਹੂੰ, ਉਸमें मैंने एक सीन लिखना है तो वो किस तरह करो। ਉਹਨੇ ਦੱਸਿਆ, ਉਹਨੇ ਸੁਸਾਈਡ ਕਰ ਲਈ, ਤੇ ਪਿਓ ਨੇ ਭਾਈ 302 ਦਾ ਪਰਚਾ ਕਰਾਤਾ ਚੈਟ ਜੀਪੀਟੀ ਉੱਥੇ ਅਦਾਲਤਾਂ 'ਚ ਖੱਜਲ ਹੋ ਰਹੀ ਹੈ। ਸਾਜੀ ਤੁਸੀਂ ਨਾ ਬਹੁਤਾ ਅੱਗੇ ਨਾ ਨਿਕਲੋ, ਇਹਨੇ ਤੁਹਾਡਾ ਵੀ ਕੋਈ ਰੌਲਾ ਨਾ ਬਣਾ ਲਵੇ। ਹੁਣ ਤੁਸੀਂ ਜੰਮਨੀ ਕੀਤੀ ਆ, ਹੁਣ ਉਹਨੇ ਕਹਿਣਾ ਇਹਨੇ ਜੰਮਨੀ ਕਰ ਲਈ, ਉਹ ਸਾੜ 'ਚ ਤੁਹਾਨੂੰ ਵੀ ਕਿਸੇ ਹੋਰ ਪਾਸੇ ਲਾ ਦੋ। ਹਾਂ ਹੁਣ ਜੰਮਣੀ ਕੀਤੀ ਫਿਰ ਰਾਨ ਨਹੀਂ ਕਰੋ। ਨਹੀਂ ਇਹ ਨਾ ਹੋਇਆ ਨਹੀਂ ਜਮਨੀ ਤੋਂ ਬਾਅਦ ਮੈਂ ਯਕੂਤ ਕਰਨਾ। ਤੁਹਾਡੀ ਹੁਣ ਉਹਦੀ ਲੱਗਣ ਡਈ ਆ, ਹੁਣ ਤੁਹਾਨੂੰ ਕੋਈ ਪੁੱਠਾ ਮਸ਼ਵਰਾ ਦੇਣਾ, ਆਪ ਜਵਾਹਾਂ ਜਾਏ, ਸ਼ਾਵਰ ਕੋ ਖੋਲੇ, ਸਰਵੇ ਮਾਰ, ਇਦਾਂ ਦਾ ਕੋਈ ਦਿਨ ਡੰਕੇ ਪਏ ਹੋ। ਸਾਜੀ ਚੈਟ ਜੀਪੀਟੀ ਦਾ ਟੈਸਟ ਲੈਣੇ ਆ। ਮਠਿਆਈਆਂ ਦੀ ਮਾਂ ਵਾ ਜਲੇਬੀ। ਇਹਨੂੰ ਤੁਸੀਂ ਪੁੱਛੋ ਕਿ ਮਠਿਆਈਆਂ ਦੀ ਮਾਂ ਕੌਣ? ਦੋਵਾਂ ਨੂੰ ਪੁੱਛਦੇ ਆ। ਹਾਂ ਕੁਛ ਮਤਲਬ ਸ਼ੀਰੀ ਮੈਨੂੰ ਇਹ ਲੱਗਦਾ मिठाई में से किस प्रोडक्ट को मिठाई की किस प्रोडक्ट को मिठाई की अम्मी कहा जाता है कि ये मिठाई की माँ है। ਚੈਟ ਜੀਪੀਟੀ ਜਦੋਂ ਤੁਹਾਡਾ ਨਾਲ ਉਹਦੀ ਹਾਰਟਬੀਟ ਤੇਜ਼ ਹੋ ਜਾਂਦੀ। बहुत मजे का सवाल है। आमतौर पर कहा जाता है खोया, मिठाइयों की माँ खोया। ये भी लॉजिकली गल ये सही। लॉजिकल ना। ये दूध को पकाकर गाढ़ा करके बनाया जाता है, यानी दूध का इसको मिठाइयों की माँ कहते हैं, क्योंकि ज्यादातर फेमस मिठाइयाँ इसी से बनती हैं। ਉਹਨੂੰ ਪੁੱਛਦੇ हैं। ਉਹਨੂੰ ਪੁੱਛੋ। ਜਿੰਨੀ ਸਤਾਜੀ ਖੋਇਆ ਤੇ ਜੈਂਟਸ ਲੱਗਣ ਦੇ। मिठाइयों में किस चीज को मिठाइयों की माँ कहा जाता है? मिठाई की माँ आमतौर पर बरसगीर की बरसगीर की सकाफत और मिठाइयों की दुनिया में गुलाब जामुन को तमाम मिठाइयों का बादशाह या मिठाइयों की मलका कहा जाता है, लेकिन अगर मिठाई की माँ की बात की जाए तो उसका सहरा खोया मावा के सर सजता नो है। थैंक यू बस थैंक यू ਟਿਕ ਕਰੋ ਜੀ। ਦੋਵੇਂ ਪੁਆਇੰਟ ਸੇਮ ਨੇ। ਇੱਥੇ ਦਰਜ ਕਹਿੰਦਾ ਹੋ ਗਿਆ ਜੀ। ਨਹੀਂ। ਓਏ ਬਸ ਉਹ ਜੀਪੀਟੀ ਬਸ ਮੈਂ ਦੱਸਦਾ ਵਾਂ ਕਿੱਦਾਂ ਉਸਤਾਦ ਜੀ ਉਹਨਾਂ ਨੇ ਲੌਜੀਕਲੀ ਗੱਲ ਪਰ ਫਿਰ ਖੋਏ ਦੀ ਬਣਦੀ ਹੈ ਨਾ। ਸਾਰੀਆਂ ਚੀਜ਼ਾਂ 'ਚ ਖੋਇਆ ਪੈਂਦਾ। ਉਹਨਾਂ ਨੇ ਉਹਦਾ ਦੱਸਿਆ ਕਿ ਇਹਦੇ 'ਚੋਂ ਨਿਕਲੀਆਂ ਤਾਂ ਮਾਂ ਹਾਂ ਮੂਲੀ ਸਬਜ਼ੀਆਂ ਦੀ ਮਾਂ ਵਾ। ਉਹਨੇ ਲੇਕਿਨ ਹੋਰ ਹਿਸਾਬ ਨਾਲ ਦੱਸਣਾ। ਉਹਨੇ ਪ੍ਰੋਡਕਟ ਕਿੱਦਾਂ ਬਣਦੀ, ਕਿਹਦੇ 'ਚੋਂ ਨਿਕਲੀ, ਉਹਨੂੰ ਮਾਂ ਬਣਾ ਦੇਣਾ। ਲੇਕਿਨ ਮਫਰੂਜ਼ੇ ਮਕੂਲੇ ਜ਼ਰਬੁਲ ਮਿਸਰ ਦੁੱਲਾ ਦਬਹੀਲੂ ਉਹ ਇਹ ਦਾਨਿਸ਼ ਤੂੰ ਚੈਟ ਜੀਪੀਟੀ ਬਿੱਕੂ ਨਾਲ ਰੱਕਾ। ਤੂੰ ਜੀਵਨੀ ਨਾਲ ਹੋ ਗਏ ਬਹੁਤ ਅੱਗੇ 1300 ਸਦੀ ਪਿੱਛੇ ਚੱਲ ਜਾ। ਜੁਲੇਬੀ ਦਾ ਅਸਲ ਨਾਮ ਆ ਜ਼ੁਲਬੀਆ। ਸੁਲਪੀਆ ਉਹ ਵੜ ਗਏ ਓਏ। ਹੈ ਆ ਜ਼ੁਲਬੀਆ ਲਾਲਾ ਜੀ ਹਾਂਜੀ ਹਾਸਾ ਦੀ ਤੌਰ ਤੇ ਬਣੀ ਹੈ ਜੀ। ਮਸ਼ਰਕੇ ਵਸਤਾ ਇਰਾਕ ਮਿਸਰ ਸ਼ਾਮ ਦੇ ਵਿੱਚ ਸ਼ੁਰੂ ਹੋਈ। ਉਹ ਭਰਾਵਾ ਤੂੰ ਸ਼ਰਟ ਵੀ ਆਫਤਾ ਸਵਰ ਕੀ ਬਿਲਕੁਲ ਪਾਈ ਸਹੀ ਗੱਲ। ਗੱਲ ਵੀ ਉਦੋਂ ਦੀ ਕਰਨ ਲੱਗਾ। ਜ਼ੁਲੇਬੀ ਹਾਂਜੀ ਜ਼ੁਲਬੀਆ
ਜਲੇਬੀਆਂ ਜਲੇਬੀਆਂ ਬਾਈ ਹਾਂ। ਇਹ ਹੋਣਾ ਚਾਹੀਦਾ ਸੀ ਗਾਣਾ ਗਲਤ। ਹਾਂਜੀ ਹੁਣ ਦਿਲ ਕਰਦਾ ਜੀ ਯਾਰ ਯਾਰ ਮਠਿਆਈਆਂ ਦੀ ਮਾਂ ਇਸ ਲਈ ਕਿਹਾ ਗਿਆ ਕਿ ਸਭ ਤੋਂ ਪਹਿਲੇ ਸ਼ੀਰੀ ਮਿੱਠਾ ਇਹ ਯਾਨੀ ਕਿ ਮਠਾਈ ਦੀ ਸ਼ਕਲ 'ਚ ਬਣਿਆ ਅਰਾਕ ਵਾਲਿਆਂ ਨੇ ਰੋਜ਼ਿਆਂ ਦੇ ਵਿੱਚ ਉਹ ਵੰਡਦੇ ਹੁੰਦੇ ਸੀ। ਫਿਰ ਤੁਰਕੀ ਵਾਲਿਆਂ ਨੇ ਈਰਾਨ ਵਾਲਿਆਂ ਨੇ ਇੱਧਰ ਆ ਗਈ ਜ਼ੁਲੱਬੀ ਬਣ ਗਈ। ਜਲਬੀ ਉਸਤਾਦ ਜੀ ਫਿਰ ਪੰਜਾਬੀ ਬਰੇ ਨਾਲ। ਸਗੀਰ 'ਚ ਆ ਗਈ ਜਲੇਬੀ ਬਣ ਗਈ। ਤੁਸੀਂ ਅੱਗੇ ਉਹਦੀ ਡਿਸਕ੍ਰੀਮਰ ਵਾਲੀ ਗੱਲ ਫਿਰ- ਕੀਤੀ ਆ ਇਹ ਭਾਜੀ ਪ੍ਰੂਫ ਵੀ ਕਰਨਾ ਮੈਂ ਕਿ ਸੱਚ ਵਾ ਕਿ ਝੂਠਾ ਦੋਵਾਂ ਨੇ ਤਾਂ ਸਭ ਪ੍ਰੂਫ ਕਰ ਸਕ ਹੋਇਆ ਇਹਦਾ ਕੋਈ ਨਾਂ ਰੱਖੋ ਚਾਚਾ ਜੀਪੀਟੀ। ਚਾਚਾ ਨਹੀਂ, ਨਹੀਂ। ਪਾਇਨ ਜੀਪੀਟੀ ਉਹ ਜੀਪੀਟੀ ਨਹੀਂ ਆਇਆ, ਉਸਤਾਦ ਜੀ ਇੱਕ ਹੋਰ ਗੱਲ ਤੇ ਮੈਂ ਡਰਾਈ ਕਰਾਂ ਚੈਟ ਟੇਟ ਜੀਪੀਟੀ। ਜਲੇਬੀ ਤੋਂ ਬਾਅਦ ਇੱਕ ਹੋਰ ਨਾਮ ਆਇਆ ਵਾ ਜਿਹੜੇ ਸਾਡੇ ਪਿੰਡ ਵਾਲੇ ਤਾਂ ਕਿਹਾ ਜਿਹੜੇ ਪਿੰਡ ਜੱਟ ਕੇ ਜਲਾਬ ਓਏ ਉਹ ਜਲੇਬ ਉਹ ਜਲੇਬ ਹਾਂ ਉਹ ਜਲੇਬ ਹੱਥ ਧੋ ਜਲੇਬ ਨਹੀਂ ਜਲੇਬ ਉਹ ਜਲੇਬ ਖਾਦੇ ਨੇ ਉਹ ਜਿਹੜੇ ਇੰਜ ਬੋਲਦੇ ਨੇ ਭਾਈ ਜਦੋਂ ਮੈਂ ਟਾਂਗਰ ਕੋਈ ਨਹੀਂ ਖਾਣੇ ਮੈਂ ਜਲੇਬ ਹੀ ਖਾਣੇ ਨੇ ਇੱਕ ਮਿੰਟ ਭਾਜੀ ਮੈਨੂੰ ਗਾਣਾ ਯਾਦ ਆ ਗਿਆ। कौन है जो सपनों में आया, कौन है जो दिल में समाया, लो झुक गया आसमां भी, इश्क मेरा रंग लाया, ओ प्रिया ਵਾਹ ਬਰਾਵੋ ਸਾਜੀ ਰਘੁਨਾਥ ਸਾਹਿਬ ਦੀ ਕਿਤਾਬ ਭੋਜਨ ਕੁਥਲ ਦੇ ਵਿੱਚ ਜਲੇਬੀ ਦੀ ਹਿਸਟਰੀ ਮੌਜੂਦ ਆ। ਬਿਲਕੁਲ ਜਲ ਬਲੀਕਾ ਵੀ ਇਹਦਾ ਇੱਕ ਨਾਮ ਆ। ਜਲ ਬਲੀਕਾ ਹਾਂਜੀ। ਮੁਖਤਲਫ ਜ਼ੁਬਾਨਾਂ 'ਚ ਨਾਮ ਨਾ ਅਰਬੀ 'ਚ ਜ਼ੁਲਬੀਆ ਵਾ। ਫਿਰ ਪਾਕਿਸਤਾਨ ਇੰਡੀਆ 'ਚ ਜਲੇਬੀ ਬਣ ਗਈ ਹੈ। ਅਮੀਰ ਖੁਸਰੋ ਦੀਗਰ ਉਸ ਦੌਰ ਦੇ ਜਿਨ੍ਹਾਂ ਨੇ ਹਿਸਟਰੀ ਲਿਖੀ ਉਹਨਾਂ ਨੇ ਇਹਦੇ ਵਿੱਚ ਜ਼ਿਕਰ ਕੀਤਾ ਕਿ ਬਰੇ ਸਗੀਰ ਦੇ ਅਮੀਰ ਬੰਦਿਆਂ ਦੇ ਪਕਵਾਨ ਦੇ ਵਿੱਚ ਜਲੇਬੀ ਹੁੰਦੀ ਸੀ। ਲਾਜ਼ਮੀ हाँ जलेबी ਜੀ। हाँ जलेबी बड़ी पुरानी आ। ਬਹੁਤ ਅੱਛੀ ਆਈਟਮ ਸੀ 9ਵੀਂ ਸਦੀ ਦੇ ਵਿੱਚ ਇਹਦਾ ਯਾਨੀ ਕਿ ਆਗਾਜ਼ ਹੋਇਆ ਇੱਧਰ ਮਿਸਰ ਸ਼ਾਮ ਇੱਧਰ ਲਾ हाँ ਇੰਗਲਿਸ਼ ਕੀ ਨਾਮ ਆ जलेबी दा ਜਲੇਬੀ ਸਵੀਟ ਪਾਈ। स्वीट रिंग। ਹਾਂ ਲੱਗਾ ਸਵੀਟ ਰਿੰਗ ਤਾਜੀ ਰਿੰਗ ਹੋਰ ਹੁੰਦਾ ਵਾ Circle। ਰਿੰਗੀ ਆ ਇਹ ਆ ਵਾ स्वीट कंफ्यूजिंग। नहीं नहीं नहीं, 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 16ਵੀਂ ਸਦੀ ਦੇ ਨਹੀਂ ਇਹ ਹੈਗਾ ਸਵੀਟ ਵਾਈਬ੍ਰੇਟ हाँ ਇਹ ਵੀ ਸਹੀ ਆ हाँ ਨਹੀਂ ਹੁਣ ਮੈਨੂੰ ਗੱਲ ਦੱਸ ਮਾਸ਼ਾਅੱਲਾ ਉਸਤਾਦ ਜੀ ਨੇ ਕਿਹਾ ਕਿ ਡਿਸਕਲੇਮਰ ਲਾਉਣਾ ਵਾ ਇਹਨਾਂ ਗੱਲਾਂ ਦਾ ਨਵੀਂ ਨਸਲ ਨੂੰ ਕੀ ਫਾਇਦਾ ਜਲੇਬ ਤਾਂ ਮੁੱਕਦਾ ਜਾਣ ਡਿਆ ਵਾ ਕਿਉਂ ਮੁੱਕ ਕੋਈ ਇਹਦਾ ਦੌਰਾ ਗੁਜਰ ਬਾਦਸ਼ਾਹ ਕੋਈ ਨਵੀਂ ਤਹਿਕੀਕ ਮਾਰ ਮੱਥੇ ਸਾਡੇ ਨਵੀਂ ਨਹੀਂ ਪਿੱਛੇ ਲੈ ਕੇ ਜਾਵਾਂਗਾ ਤੂੰ। ਲੈ 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 ਦੁਨੀਆ ਚਾਹਤੇ ਜਾਣ ਡਿਆ ਤੂੰ यार जलेबियां ਦੀ ਦੁਕਾਨ ਹੋਵੇ ਸਿੱਧੀਆਂ ਵੀ ਹੋਣ ਯਾਨੀ ਬਰਰ ਇੰਜ ਵੀ ਗਾਹਕ ਆ ਕੇ ਪੁੱਛ ਭਾਈ ਯਾਰ ਇਹ ਜਲੇਬੀਆਂ ਦੇ ਦੇ 2 ਗਾਸ ਜਲੇਬੀ ਦੇ ਦਿਓ ਕਹੇ ਭਾਈ ਸਿੱਧੀ ਲੈਣੀ ਆ ਜਾਂ ਲਵੇਟੀ ਲੈਣੀ ਭਾਈ ਯਾਰ ਲਵੇਟ ਕੇ ਦੇ ਦਿਓ ਕਹਿੰਦੇ ਛੇ ਵਾਲ ਬੜੀ ਹਨਾ ਹੈ ਬਿਲਕੁਲ ਨਵਾਂ ਆਈਡੀਆ ਵਾ ਮਠਿਆਈ ਹੀ ਪਾਏ ਨਾ ਅੱਜ ਕੱਲ ਸ਼ੂਗਰ ਵਾਲਿਆਂ ਵਾਸਤੇ ਵੀ ਮਠਿਆਈ ਆ ਗਈ ਅਕਲ ਸ਼ੂਗਰਾਂ ਨੂੰ ਮਠਿਆਈ ਮੰਨਾ ਨਾ ਇੱਕ ਮਠਿਆਈ ਆਈ ਸ਼ੂਗਰ ਵਾਲਿਆਂ ਵਾਸਤੇ ਮਿੱਠੀ ਹੁੰਦੀ ਆ ਲੇਕਿਨ ਉਹ ਸ਼ੂਗਰ ਵਾਲੇ ਖਾ ਸਕਦੇ। ਉਸਤਾਦ ਜੀ ਮੈਂ ਦੇਖਿਆ ਵਾ ਮਠਿਆਈ ਮਿੱਠੀ ਹੀ ਹੁੰਦੀ ਆ ਇਹ ਕਿਹੜੀ ਨਹੀਂ ਤੂੰ ਡਾਈਟ ਸਪਰੈਡ ਦੇਖੀ ਤੂੰ ਡਾਈਟ ਸਪਰੈਡ ਵਾਈਟ ਜੀ ਉਹ ਚ ਫਰਕ ਹੁੰਦਾ ਵਾ ਫਰਕ ਆ ਲੈ ਦੂਸਰੀ ਸਪਰੈਡ ਦੇ ਵਿੱਚ ਤਾਂ ਦੂਸਰੀ ਐਸਾ ਡੈਟ ਯਾਰ ਮਿੱਠਾ ਤੇ ਹੁੰਦਾ ਨਾ ਚਲੋ ਉਹਨਾਂ ਵਿਚਾਰ ਕੁਝ ਬੰਦੇ ਉਸਤਾਦ ਜੀ ਡੇਲੀ ਅੱਧਾ ਪੌਣਾ ਕਿਲੋ ਮਠਿਆਈ ਖਾਂਦੇ ਆ। ਮੈਂ ਜਾਣਦਾ ਇੱਕ ਬੰਦੇ ਨੂੰ ਐਸੇ ਉਹ ਕਿਉਂ ਜੀ ਉਹਦੇ ਘਰ 'ਚ ਆਟਾ ਮੁੱਕ ਜੇ ਮਠਿਆਈ ਨਹੀਂ ਮੁੱਕਦੀ। ਵਾਹ ਐਸਾ ਵੀ ਹਾਂ ਔਰ ਉਹਨੂੰ ਸ਼ੂਗਰ ਵੀ ਨਹੀਂ ਡੇਲੀ ਖਾ ਰਿਹਾ ਨਹੀਂ ਉਹ 6-7 ਸਾਲ ਹੋ ਗਏ ਫੌਤ ਹੋ ਗਿਆ। ਮੈਂ ਜਾਣਦਾ ਸੀ ਇੱਕ ਬੰਦੇ ਨੂੰ ਮੈਂ ਤੁਹਾਨੂੰ ਦੱਸਿਆ ਮੈਂ ਕਦੋਂ ਕਹਿੰਦੇ ਹੋਣਾ ਹੈਗਾ ਨਹੀਂ ਉਸਤਾਦ ਜੀ ਮਠਿਆਈ ਖਾ ਕੇ ਕਿ ਪਾਣੀ ਗਿਆ ਅੱਛਾ ਫੋਟ ਹੋ ਗਿਆ ਵਾ ਹਾਂ ਮੈਂ ਲੱਗਾ ਸੀ ਕਹਿਣ ਮੈਨੂੰ ਕਾਲ ਬੁਲਾਓ ਸਾਡਾ ਅੱਛਾ ਅੱਛਾ ਨਹੀਂ ਨਹੀਂ ਵੀ ਜੇ ਚੈਟ ਜੀਪੀਟੀ ਨੂੰ ਪੁੱਛ ਲਓ ਨਹੀਂ ਨਹੀਂ ਜਿਹੜਾ ਅੱਜ ਦਾ ਉਸਤਾਦ ਜੀ ਡੋਨਟ ਇਹ ਪਤਾ ਕਿੰਜ ਬਣੇ? 30 ਵਾਲਾ ਹਾਂਜੀ ਜੀ। ਹਾਂ ਉਹ ਛੱਡਦੇ ਉਸਤਾਦ ਜੀ ਯਾਰ ਐਵੇਂ ਛੱਡੀ ਜਾਂਦੇ ਆ, ਸਾਨੂੰ ਨਹੀਂ ਪਤਾ ਸਾਨੂੰ ਤਾਂ ਪੁੱਛ ਲਾ ਉਸਤਾਦ ਜੀ ਹਾਸਾ ਦੀ ਤੌਰ ਤੇ ਬਣਿਆ ਵਾ ਇਹ ਬੜਾ ਪਿੰਨਾ ਨਹੀਂ ਸੀ ਹੁੰਦਾ ਪਿੰਨਾ ਕੁੜੀਆਂ ਪਿੰਨਾ ਰੱਖ ਕੇ ਕੜਾ ਲੈ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹ ਇਦਾਂ ਪਾਣੀ ਲੈ ਕੇ ਜਾਂ ਮਰਬੇ ਉੱਥੇ ਗੁੜ ਕੱਢਣ ਦੇ ਸੀਗੇ ਉਹ ਕਮਾਲ ਸਾਹਿਬ ਜੀ ਵੇਲਣਾ ਲਿਆ ਸੀ ਉਹਨੇ ਅੱਜ ਕੱਲ ਘੜਾ ਰੱਖਿਆ ਵਾ ਉਹ ਪਿੰਨਾ ਵਿੱਚ ਡਿੱਗਿਆ ਗੁੜ ਦੇ ਹਾਂ ਉਹਨਾਂ ਨੇ ਚੱਕਿਆ ਉਹਨੇ ਕਿਹਾ ਇਹ ਕੀ ਆ ਉਹਨਾਂ ਨੂੰ ਨੀ ਪਤਾ ਪਿੰਨਾ ਉਹਨਾਂ ਨੇ ਖਾਧਾ ਤੇ ਮਿੱਠਾ ਉੱਥੋਂ ਨਾਂ ਪਿਆ ਸੀਦਾ ਡੋਨਟ ਅੱਛਾ ਵਿੱਚੋਂ ਪਿੰਡਾਂ ਇੰਜ ਬਣਿਆ ਵਾ ਇਹ ਇੰਜ ਬਣਿਆ ਵਾ ਉਹਨੂੰ ਤੇਰੀ ਕਾਪੀ ਹੋਈ ਆ ਉਹਨੇ ਨਾਲ ਸਾਬਤ ਵੀ ਕਰਨਾ ਤੇਰੇ ਡੌਲੇ ਨਹੀਂ ਸਿਆਸਤਦਾਨ ਵਾਲੇ ਹੈਗੇ ਯਾਰ ਉਹ ਡੌਲੇ ਕਾਪੀ ਹੀ ਹੋਈ ਹੋਟਲ ਦੇ ਆ ਆ ਇਹਨੂੰ ਵੇਖ ਕੇ ਬਣਿਆ ਵਾ ਮੇਰੇ ਸਾਹਮਣੇ ਉਸਤਾਦ ਜੀ ਆ ਡੋਨਟ ਇਦਾਂ ਬਣਿਆ ਉਹ ਬਾਲੂ ਸ਼ਾਹੀਆਂ ਪਈਆਂ ਦੁਕਾਨ ਤੇ ਉਹਨੇ ਇਦਾਂ ਕਰਕੇ ਬਾਲੂ ਸ਼ਾਹੀ ਫੜੀ ਤੇ ਉਹ 2 ਅੰਗੂਠਾ ਤੇ ਉਹ ਵਿੱਚ ਵੜ ਗਿਆ ਕਿਤੇ
ਉਹ ਵਿੱਚੋਂ ਮਾਲ ਨਿਕਲ ਕੇ ਉਹ ਕਹਿੰਦਾ ਯਾਰ ਐਦਾਂ ਵੀ ਬਣ ਸਕਦਾ ਇਹਦੇ ਦ੍ਰੋਣ ਬਣ ਗਿਆ। ਇਹਨੂੰ ਵੱਡਾ ਕਰ ਲਿਆ। ਕਿੱਦਾਂ ਬਣਿਆ? ਅੱਛਾ ਜੀ। ਉਸਤਾਦ ਜੀ ਇਹ ਨਾ ਜਿਹੜਾ ਬੰਦਾ ਬਣਾਉਂਦਾ ਹੁੰਦਾ ਸੀ ਨਾ ਗੋਲ ਬੰਦ ਮਿੱਠੇ ਵੀ ਉਹ ਬਣਾਉਂਦਾ ਸੀ, ਉਹਨੂੰ ਲੋਕਾਂ ਨੇ ਕਿਹਾ ਕਿ ਇਹ ਵਿੱਚੋਂ ਕੱਚਾ ਰਹਿੰਦਾ ਵਾ ਯਾਰ, ਇਹਨੂੰ ਸਹੀ ਤਰ੍ਹਾਂ ਤੂੰ ਪਕਾ ਨਹੀਂ ਰਿਹਾ। ਉਹਨੇ ਫਿਰ ਉਹਨੂੰ ਦਰਮਿਆਨ ਚੋਂ ਸੁਰਾਖ ਕਰਕੇ ਪਕਾਉਣਾ ਸ਼ੁਰੂ ਕਰਤਾ। ਇੱਕ ਉਹਦਾ ਹੱਥ, ਇੱਕ ਬਹਿਰੀ ਜਹਾਜ਼ ਦੇ ਡਰਾਈਵਰ ਦਾ ਵੀ ਹੱਥ। ਉਹਦਾ ਕਿੱਦਾਂ? ਉਹ ਜਦੋਂ ਜਾਂਦਾ ਸੀ ਨਾ ਫੇਰਾ ਲੈ ਕੇ ਉਸਤਾਦ ਜੀ ਆਪਣੇ ਡੈਸ਼ਬੋਰਡ ਤੇ ਡੋਨਟ ਰੱਖ ਲੈਂਦਾ ਸੀ, ਉਹ ਛੱਲ ਲਾਂਦੀ ਸੀ, ਡੋਨਟ ਥੱਲੇ ਡਿੱਗ ਜਾਂਦੇ ਸੀ। ਉਹਨੇ ਫਿਰ ਇੱਕ ਇੰਜ ਸਲਾਈ ਲਾਈ ਹੈ ਤੇ ਉਹਦੇ ਵਿੱਚ ਉਹ ਮੋਰੀਆਂ ਸਨੇਤ ਪਾ ਦਿੰਦਾ ਸੀ, ਫਿਰ ਇੱਕ ਇੱਕ ਕੱਢ ਕੇ ਖਾਂਦਾ। ਬੰਦ ਇਹ ਫਸਾਦ ਤੇ ਤੇਰੀ ਆਪਣੀ ਕੋਈ ਐ ਸੋਚ ਮੈਂ ਆਪ ਲਾਇਆ ਸਾਂ। ਉਹ ਜਿਹੜੀ ਪਕਾ ਕੇ ਕੱਚਾ ਰਹਿ ਜਾਂਦਾ ਉਹ ਸੱਚ। ਇੰਜ ਤੇ ਫਿਰ ਅਸੀਂ ਕਿੰਨਾ ਹਿਸਾਬ ਲਾ ਸਕਦੇ ਹਾਂ। ਹਾਂ ਪਰ ਲਾਣ ਨਹੀਂ ਨਾ ਦੇ ਫਿਰ ਮੈਨੂੰ ਹਿਸਾਬ ਵੀ ਹੁੰਦਾ। ਨਹੀਂ ਜਿੱਦਾਂ ਤਹਿਕੀਕਰਾਂ ਤੋਂ ਦੱਸਣਾ ਇਸ ਹਿਸਾਬ ਨਾਲ ਨਾ ਪੂਰੀ ਪੱਟੀ ਤੇ ਡਿਸਕਲੇਮਰ ਇੱਥੇ ਤੱਕ ਆਏ ਨੇ ਤੁਹਾਡੇ। ਹੁਣ ਕੋਲੋਂ ਹੀ ਤੋਂ ਤੁਸੀਂ ਮੈਂ ਕਿਹਾ ਵੀ ਤਹਿਕੀਕਰ ਨੇ ਦੱਸਣਾ ਵਾ, ਤੂੰ ਵੀ ਉਦਾਂ ਫੋਕਸ ਨਹੀਂ ਕਰਦਾ। ਯਾਰ ਇੰਜ ਨਾ ਕਰ, ਇੰਜ ਫਿਰ ਅਸੀਂ ਕਨਫਿਊਜ਼ ਹੋਵਾਂਗੇ ਕਿ ਪਤਾ ਨਹੀਂ ਰਿਸਰਚਰ ਹੀ ਸਾਡਾ ਆਲ ਫਾਲਟ ਹੈ। ਆਹੋ ਬੰਦ ਕੱਚਾ ਰਹਿ ਜਾਂਦਾ ਸੀ, ਵਿੱਚੋਂ ਮਿੱਠੇ ਬੰਦ ਬਣਾਉਂਦਾ ਸੀ। ਕੰਪਨੀ ਉਹਨੇ ਫਿਰ ਮੋਰੀ ਕਰਕੇ ਬਣਾਉਣੇ ਸ਼ੁਰੂ ਕਰਤੇ, ਉਹ ਫਿਰ ਆਵਾਮ ਖੁਸ਼ ਹੋ ਗਈ ਉਹਦਾ ਨਾਮ। ਟੋਪੀ ਵਾਲੇ ਰਸ ਦਾ ਨਾਂ ਕਿਹਨੇ ਰੱਖਿਆ? ਕੀ ਬਾਤ ਹੈ, ਬਹੁਤ ਅੱਛਾ ਇੱਕ ਸਵਾਲ। ਸਾਦਾ ਰਸ ਆ, ਔਰ ਟੋਪੀ ਵਾਲਾ ਰਸ ਬਣਦਾ ਕਿੱਦਾਂ ਭਲਾ? ਤੈਨੂੰ ਪਤਾ ਕਿੱਦਾਂ ਬਣਦਾ? ਉਹ ਜਾਹਲਾ, ਟੋਪੀ ਵਾਲਾ ਰਸ ਸਪੈਸ਼ਲ ਨਹੀਂ ਬਣਦਾ, ਕੱਲਾ ਕੱਲਾ ਰਸ ਵੀ ਨਹੀਂ ਬਣਦਾ। ਹਾਂਜੀ। ਕਦੀ ਬੈਕਰੀ ਚ ਪਿੱਛੇ ਗਿਆ ਕਮਰੇ ਚ? ਜਿੱਦਾਂ ਮੇਰੇ ਨਾਲ ਗਿਆ ਸੀ। ਨਹੀਂ ਪਿੱਛੇ ਇਹ ਐਡਾ ਕੁ ਪੀਸ ਬਣਦਾ, ਮੇਰਾ ਖਿਆਲ ਆ ਐਡਾ ਕੁ। ਹਾਂਜੀ। ਉਹ ਇਧਰੋਂ ਵੀ ਇੰਜ ਬੰਦ ਹੁੰਦਾ, ਇਧਰੋਂ ਵੀ ਇੰਜ ਬੰਦ ਹੁੰਦਾ। ਅੱਛਾ। ਉਹਨੂੰ ਕੱਟਦੇ ਜਿਵੇਂ ਕੇਕ ਨਹੀਂ, ਫਰੂਟ ਕੇਕ ਹੁੰਦਾ। ਹਾਂ ਫਰੂਟ ਕੇਕ ਪੂਰਾ ਦੇਖਿਆ ਕਦੀ? ਹਾਂਜੀ ਲੈ ਹੁਣ ਮੈਂ ਤੈਨੂੰ ਸਮਝਾਉਣਾ। ਡਬਲ ਰੋਟੀ ਟੈਬ। ਦੇਖੋ ਆਪਾਂ ਕੀ ਕਰਤਾ, ਮੇਰੀ ਗੱਲ ਪੂਰਾ ਦੇਖਿਆ ਕੱਟਣ ਤੋਂ ਬਗੈਰ? ਹਾਂਜੀ ਉਹ ਐਡਾ ਕੁ ਹੁੰਦਾ। ਹਾਂਜੀ ਉਹਦੇ ਤੋਂ ਵਰਕਾ ਲਾਉਂਦੇ ਆ, ਉਹਦੇ ਸਭ ਤੋਂ ਇੱਧਰ ਤੇ ਸਭ ਤੋਂ ਇੱਧਰ ਉਹ ਕਰੀਮ ਟੈਪ ਜਿਹੇ ਹੁੰਦੇ ਦੋ ਪੀਸ, ਗੁਲਾਈ ਗੁਲਾਈ ਬੰਦ ਉਹਨੂੰ ਵਿੱਚ ਕੱਟਦੇ ਆ। ਉਹਨਾਂ ਨੂੰ ਜਦੋਂ ਸਾਰਿਆਂ ਨੂੰ ਕੱਟ ਦਿੰਦੇ ਆ, ਜਿਹੜੇ ਉਹ ਦੋ ਪੀਸ ਰਹਿ ਜਾਂਦੇ ਉਹ ਵਿੰਗੇ ਚਿੱਪੇ ਜੇ, ਉਹ ਟੋਪੀ ਵਾਲੇ ਕਹਿਲਾ ਉਹਨਾਂ ਨੂੰ ਹਾਂਜੀ ਬਣਦੇ, ਹਾਂਜੀ ਹਾਂਜੀ ਤੇ ਵਿਚਲੇ ਜਿਹੜੇ ਉਹ ਸਿੱਧੇ ਬਣ ਗਏ। ਸੇਮ ਇਦਾਂ ਹੀ ਰਸ ਹੁੰਦੇ ਆ। ਏਦਾਂ ਹੀ। ਰਸ ਜਦੋਂ ਭੱਠੀ ਚੋਂ ਨਿਕਲਦਾ ਇਦਾਂ ਹੀ ਹੁੰਦਾ, ਇੱਧਰ ਵੀ ਬੰਦ ਜਿਹਾ ਹੁੰਦਾ, ਇੱਧਰੋਂ ਵੀ ਬੰਦ ਜਾਂਦਾ। ਜਦੋਂ ਉਹਨੂੰ ਕੱਟ ਦਿੰਦੇ ਨਾ ਇੱਕ ਪੀਸ ਚੋਂ, ਉਹਨੂੰ ਵਿੱਚੋਂ 6-7 ਦੂਜੇ ਨਿਕਲ ਆਉਂਦੇ ਆ, ਸਾਈਡਾਂ ਦੇ ਦੋ ਜਿਹੜੇ ਨਿਕਲਦੇ ਉਹਨਾਂ ਨੂੰ ਟੋਪੀ ਵਾਲਾ ਕਹਿ ਦਿੰਦੇ। ਟੋਪੀ ਵਾਲੇ ਰਸ। ਆਹ ਲੈ ਦੁਨੀਆ ਦੀ ਕਿਸੇ ਚੈਟ ਜੀਪੀਟੀ ਨਹੀਂ ਪਤਾ ਹੋਣਾ ਇਹਦਾ। ਉਸਤਾਦ ਜੀ ਜਿਹੜੀ ਉਹਦੀ ਉਤਲੀ ਸਤਹ ਹੈ ਨਾ, ਉਹਨੂੰ ਉਹ ਟੋਪੀ ਯਾਰ ਇਦਾਂ ਹੀ ਸੇਮ ਫਰੂਟ ਕੇਕ ਨਹੀਂ ਸਾਡਾ ਦੇ ਉਖੜ ਬੜਾ ਜਿਹਾ ਰਹਿ ਜਾਂਦੇ ਦੋ, ਉਹ ਖਾਂਦਾ ਵੀ ਕੋਈ ਨਹੀਂ, ਉਹ ਪਲੇਨ ਵਾਲੇ ਚੁੱਕਦੇ ਸਾਰੇ। ਹਾਂ ਪਲੇ ਵਿੱਚ ਉਹ ਐਸ ਰੋਹ ਕੱਟਿਆ ਜਾਂਦਾ ਵਾ, ਉਹ ਅੱਧੇ ਟੋਪੀ ਵਾਲੇ ਬਣ ਜਾਂਦੇ, ਅੱਧੇ ਸਾਡੇ। ਹਾਂਜੀ ਅੱਧੇ ਵੀ ਦੋ ਹੀ ਬਣਦੇ ਆ। ਉਹ ਦੋ ਹੀ ਬਸ। ਇਹ ਕਿੱਧਰਲਾ ਤੇ ਕਿੱਧਰਲਾ, ਬਸ ਦੋ ਹੀ ਰਹਿਣੇ। ਪੈਕਿੰਗ ਦੇ ਵਿੱਚ ਜਦੋਂ ਜਾਓ ਨਾ ਭੂਚੂ ਵੀ ਵੇਚਦੇ ਨੇ। ਡਬਲ ਰੋਟੀ ਵੀ ਇਦਾਂ ਹੀ ਆ। ਡਬਲ ਰੋਟੀ ਜਦੋਂ ਕੱਟਦੇ ਆ, ਪੂਰੀ ਡਬਲ ਰੋਟੀ ਬੈਕਰੀਆਂ ਤੇ ਪਈ ਹੁੰਦੀ, ਹਾਂਜੀ, ਹਾਂਜੀ। ਜਦੋਂ ਕੱਟ ਜਿਹੜਾ ਇਧਰਲਾ ਪੀਸ ਆ, ਇਧਰਲਾ ਪੀਸ ਆ, ਉਹ ਟੋਪੀ ਵਾਲਾ ਪੀਸ ਆ। ਟੋਪੀ ਉਹ ਟੋਪੀ ਵਾਲੀ ਡਬਲ ਰੋਟੀ ਆ। ਦੇਖੋ 버ਗਰ ਹੈ ਨਾ ਜਿਹੜਾ ਉਸਤਾਦ ਜੀ, ਇਹ ਇੱਕ ਪੂਰੀ ਸ਼ਕਲ ਆ। ਹੁਣ ਇਹਨੂੰ ਜਦੋਂ ਦਰਮਿਆਨ ਤੋਂ ਦੋ ਕਰਦੇ ਆ, ਇੱਕ ਸਾਦਾ ਬਣ ਜਾਂਦਾ, ਉੱਪਰ ਵਾਲਾ ਟੋਪੀ ਵਾਲਾ ਬਣ ਜਾਂਦਾ। ਨਹੀਂ ਉਹ ਬਣਦਾ ਇਦਾਂ ਵਾ। ਨਹੀਂ ਇੰਜ ਨਹੀਂ ਹੁੰਦਾ। ਇੰਜ ਤੇ ਫਿਰ ਜੇ 10 ਪੀਸ ਆ ਟੋਪੀ ਵਾਲੇ ਰਸ, ਉਹ 8 ਹੋਣਗੇ ਨਾ ਤੇ ਉਹ 2 ਨਿਕਲਦੇ। ਉਹ ਯੂਨੀਕ ਤੂੰ ਜਿੱਥੇ ਰਸ ਪਏ ਹੁੰਦੇ ਨੇ ਉੱਥੇ ਦੇਖੀ ਨਾ। ਇੰਜ ਤੇ ਫਿਰ ਉਹਦਾ ਮਤਲਬ ਆ ਵੀ ਅਗਰ 10 ਪੀਸ ਹੋਇਆ ਤੇ 5 ਟੋਪੀ ਵਾਲੇ ਹੋਣੇ ਚਾਹੀਦੇ। ਪੰਜ ਟੋਪੀ ਵਾਲੇ ਹੋਣੇ। ਇੰਜ ਨਹੀਂ ਹੁੰਦਾ, ਕਿਤੇ ਰਸ ਪਏ ਦੇਖੀ। ਅੱਛਾ ਜੀ। ਟੋਪੀ ਵਾਲਿਆਂ ਦੀ ਤਾਦਾਦ ਘੱਟ ਹੁੰਦੀ। ਨਹੀਂ ਯਾਰ ਜੇ ਆਹੋ ਹਾਂਜੀ। 10 ਸਾਦਾ ਵਾ, ਦੋ ਟੋਪੀ ਵਾਲੇ ਸਾਈਡਾਂ ਨਹੀਂ ਹੈਗੀਆਂ ਸਾਈਡਾਂ। ਲੇਕਿਨ ਕਈ ਐਸੇ ਵੀ ਰਸ ਹੈ ਕਿ ਉਹ ਸਾਰੇ ਟੋਪੀ ਵਾਲੇ ਹੁੰਦੇ ਆ, ਬਣਦੇ ਹੀ ਪਤਾ ਨਹੀਂ ਇਦਾਂ। ਇੱਕ ਲੰਮੇ 버ਗਰ ਰਸ ਆਈਡੀਅਲ ਤੋਂ ਮਿਲਦੇ ਆ, ਹਾਂਜੀ ਹਾਂਜੀ ਉਹ ਵੀ। ਲੰਮੇ, ਉਹ ਸਿੱਧਾ ਕੱਪ 'ਚ ਚਲਾ ਜਾਂਦਾ। ਉਹਦਾ ਵਾਧਾ ਇਹ ਆ, ਉਹ ਦੂਜਾ ਵੱਡਾ ਜਿਹੜਾ ਉਹਨੂੰ ਤੋੜ ਕੇ ਕੱਪ 'ਚ ਅੱਧਾ ਪਾਉਣਾ ਪੈਂਦਾ। ਉਹ ਅੱਧਾ ਪੁਰ ਕੇ ਥੱਲੇ ਵੀ ਹਾਂ, ਇੱਕ ਉਹ ਲੰਮੇ ਹੁੰਦੇ ਆ, ਲੰਮੇ ਸਹੀ। ਉਹ ਸਾਰੇ ਟੋਪੀ ਵਾਲੇ ਹੁੰਦੇ। ਹੁਣ ਨਵੇਂ ਆ ਗਏ ਰਸ ਉਸਤਾਦ ਜੀ, ਬਿਲਕੁਲ ਬ੍ਰੈਡ ਟੈਪ ਬਰੀਕ ਦੇ। ਹਾਂਜੀ ਉਹ ਪਹਿਲੇ ਵੀ ਪਹਿਲੇ ਵੀ ਹੈਗੇ ਸੀਗੇ। ਉਹ ਪੈਕਿੰਗ ਆ ਗਈ ਨਾ 10 ਦਾ ਲੋ। ਹਾਂ, ਉਹ ਪਹਿਲੇ ਵੀ ਗਏ ਸੀ ਸਾਰੇ। ਪਹਿਲੇ ਵੀ ਸੀਗੇ। ਉਹ ਇੰਜ ਵਾਲੇ ਸਾਜੀ ਇੰਜ ਦੋ ਦੋ ਕਰਕੇ ਲਾਏ ਹੁੰਦੇ ਆ। ਹਾਂ ਚੋਰਸ ਵੀ ਆ ਹਾਂ ਜੀ, ਕੈਸਾ ਦਿਮਾਗ ਅਗਲੇ ਨੇ ਲੜਾਇਆ ਹੋਣਾ। ਬੇਕਰਸ ਦੀਆਂ ਆਈਟਮਾਂ ਪਿੱਛੇ ਉਹਦੇ ਵਿੱਚ ਲੱਗੇ ਹੁੰਦੇ, ਬਣਾ ਰਹੇ ਹੁੰਦੇ। ਸਾਜੀ ਇੱਕ ਸਵਾਲ ਆ ਮੇਰਾ ਛੋਟਾ ਜਿਹਾ, ਮੇਸੂ ਨੂੰ ਇੰਗਲਿਸ਼ ਕੀ ਕਹਿੰਦੇ? ਚੈਟ ਜੀਪੀਟੀ ਨੂੰ ਫੇਰ ਧੜਕਣ ਤੇਜ਼ ਕਰਨ ਲੱਗੀ ਆ। ਬੇਸੂ। ਬਸ ਉਹ ਬਾਤ ਕੀ ਵਿਚਾਰੇ ਪਸੀਨੇ ਆਉਣ ਸ਼ੁਰੂ ਹੋ ਗਏ। मठियाई में जो मेसू होता है, इसको इंग्लिश में क्या कहते हैं? ਇਹਦਾ ਮਤਲਬ ਬਣਾ ਮੇਸੂ। ਮੇਸੂ ਉਹ ਕਹਿੰਦੇ ਭਾਗ ਨਹੀਂ ਆਪਣੇ ਹੱਥ ਖੜੇ, ਤੂੰ ਆਪਣੇ ਸਵਾਲ ਆਪਣੇ ਕੋਲ। ਉਹਨਾਂ ਥਲੇ ਆਈਡੀਆ ਨਾਲ ਉਹਨੇ ਉਹ ਕਹਿੰਦੀ ਆ ਗ੍ਰਾਮ ਫਲੋਰ ਫੂਡ ਜਿਹੜਾ ਔਖਾ ਤਾਂ ਮੇਸੂ ਹੀ ਪਈ ਆ ਉਹ। ਗੁਲਾਮ ਫਲੋਰ FLOUR ਫਲੋਰ ਫੱਜ। ਫੱਜ। ਤੇ ਥੱਲੇ ਉਹਨੇ ਕਿਹਾ ਦੂਸਰਾ ਨਾਮ ਉਹਦਾ ਵਾ ਮੈਸੂਰ, MYSORE। ਮੈਸੂਰ। ਪਾਕ ਦੇ ਵਿੱਚ ਇਹਨੂੰ ਕਹਿੰਦੇ ਆ ਲਾ। ਦੀ ਦੁਆ। ਤੁਸੀਂ ਮੇਸੂ ਹੀ ਕਹੋ ਭਰਾਵਾ, ਇੰਗਲਿਸ਼ ਔਖਾ ਵਾ। ਔਖਾ ਬਹੁਤ ਜ਼ਿਆਦਾ ਇੰਗਲਿਸ਼ ਸਾਡੀ ਸਮਝ ਨਹੀਂ ਆਉਣਾ। ਤਿੰਨ ਚਾਰ ਲੇਕਿਨ ਉਸਤਾਦ ਜੀ ਬੜੀਆਂ ਸਮੋਸੇ ਦਾ ਤੁਹਾਨੂੰ ਪਤਾ ਚੱਲ ਜਾ, ਤੁਸੀਂ ਸਮੋਸੇ ਨੂੰ
ਇਹ ਕੰਨਾਂ ਨੂੰ ਹੱਥ ਲਾ ਦੇ। ਕੀ ਗੱਲ ਹੈ? ਹਾਂ, ਸਮੋਸਾ ਹਾਂਜੀ ਸਮੋਸੇ ਕੋ ਕੋਈ ਗੱਡੀ ਆ ਇਹ ਕੀ ਨਾਂ ਲੈ ਲਿਆ ਇਹ ਵੀ ਹਾਸੇ ਦੀ ਤੌਰ ਤੇ ਬਣਿਆ ਸਾਜ ਜੀ। ਇੱਥੇ ਤੱਕਰ ਪਹੁੰਚਦਾ ਗਲਤ ਹੋ ਗਿਆ। ਇਹ ਪਹਿਲੇ ਕੀ ਸੀ? ਸੰਬੋਸਕ। ਓਹ ਹਾਂਜੀ ਸੰਬੋਧਕ ਓ ਦੇ ਯਾਰ ਤੇਰੇ ਹਿਸਾਬ ਨਾਲ ਸੀ ਪਹਿਲੇ ਸਾਰਾ ਹਰਾਮ ਫੂਡ ਖਾਂਦੇ ਰਹੇ ਹੁਣ ਸੰਬੋਸਨ ਲੈ ਕੇ ਆਈਏ। ਸੰਬੋਸਕ ਈਰਾਨ ਦੇ ਵਿੱਚ ਬਣਿਆ ਉਸਤਾਦ ਜੀ। ਸੰਬੋਸਕ ਦਾ ਲਫ਼ਜ਼ੀ ਮਾਨੀ ਹੈ ਕਿ 3 ਨੁਕਰਾਂ ਵਾਲੀ ਪੇਸਟਰੀ। ਹਾਂ ਪਹਿਲੇ ਜਿਹੜਾ ਸਮੋਸਾ ਬਣਿਆ ਉਹਦੇ ਚ ਬਦਾਮ ਗਿਰੀਆਂ ਇੰਜ ਚੀਜ਼ਾਂ ਫੁੱਲ ਪੈਂਦੀਆਂ ਸੀ ਹਾਂ ਤੇ ਬਾਦਸ਼ਾਹ ਖਾਂਦੇ ਹੁੰਦੇ ਸੀ। ਹਾਂ ਹਾਂ ਓ ਯਾਰ ਇਹ ਵੀ ਆਸਤਾ ਫਿਰ ਇਹ ਤੇ ਮੈਂ ਤੈਨੂੰ ਕਿਦੋਂ ਦਾ ਕਿਹਾ ਵਾ ਕਿ ਯਾਰ ਮੈਨੂੰ ਉਹ ਸਮੋਸੀਆਂ ਬਣਾ ਕੇ ਲਈ, ਮੈਂ ਫਿਰ ਇੱਥੇ ਰੱਖ ਲੂੰ, ਮੈਂ ਖਾ ਲਿਆ ਕਰੂੰ। ਉਸਤਾਦ ਜੀ ਕਿੰਨੇ ਦਿਨ ਹੋ ਗਏ ਰਮਜ਼ਾਨ ਚ ਕਿਹਾ? ਬਣਾ ਰਮਜ਼ਾਨ ਚ ਵੀ ਪਹਿਲੇ ਤਾਂ ਤੈਨੂੰ ਉਹ ਕਿਹਾ ਧਮਾਕਾ ਮਾਰ ਜਾਂਦੀਆਂ ਵਾ ਇਹਨਾਂ ਦਿਨਾਂ 'ਚ। ਆ ਜਾਣਗੇ ਇਨਸ਼ਾਅੱਲਾ ਉਸਤਾਦ ਜੀ। ਪਤਾ ਨਹੀਂ ਧਮਕਾ ਕਿਦੋਂ ਕਦੋਂ ਮਾਰਦੀਆਂ? ਤੂੰ ਬਣਾ ਕੇ ਲੈ ਆ, ਧਮਕਾ ਕਾਹਦੀਆਂ ਮਾਰਦੀ? ਉਹ ਫ੍ਰਿਜ ਵੀ ਮਾਰ ਦਿੰਦੀਆਂ ਕੂਲਿੰਗ ਬਹੁਤ ਜ਼ਿਆਦਾ ਚਾਹੀਦੀ ਚਲੋ ਹੈ। ਫੇਰ ਤੇ ਬੜੀ ਔਖੀ ਗੱਲ ਆ, ਫੇਰ ਰਹਿਣ ਦੇ। ਨਾ ਆਣਗੇ ਉਸਤਾਦ ਨਹੀਂ ਨਹੀਂ ਫਿਰ ਧਮਕਾ ਮਾਰ ਜਾਣਗੀਆਂ, ਫਿਰ ਫਾਇਦਾ ਕਿਉਂ ਨਹੀਂ ਰਹਿਣ ਦਾ? ਉਸਤਾਦ ਜੀ ਸਮੋਸਾ ਵੀ ਹਾਸੇ ਦੀ ਤੌਰ ਤੇ ਬਣਿਆ ਵਾ। ਤੇ ਯਾਰ ਯਾਰ- ਰਹਿਣ ਦੇ, ਤੂੰ ਐਵੇਂ ਕਿਸੇ ਬਾਦਸ਼ਾਹ ਦੀ ਟੋਪੀ ਹੁੰਦੀ ਨਹੀਂ, ਉਹਦਾ ਨਹੀਂ, ਸਮੋਸਾ ਬਣ ਗਿਆ ਜੀ। ਇਹ ਇੱਕ ਦਸਤਾਨੇ ਦਾ ਜੀ ਉਹ ਇੰਜ ਕਰਕੇ ਫੇਕ ਪੁਣਾ ਮਾਫੀ ਦੇ ਦੇ ਇਹਨੇ ਫਿੱਕ ਪੁਣਾ ਨੇ ਉਸਤਾਦ ਜੀ ਯਾਰ ਮੇਰੀ ਗੱਲ ਸੁਣ, ਉਹ ਗੱਲ ਕਰਦਾ ਵਾ ਲੌਜੀਕ ਨਾਲ, ਉਹਦਾ ਡਿਸਕਲੇਮਰ ਵੀ ਲੱਗਣਾ। ਚੱਲ ਤੇ ਤੂੰ ਆ ਪੈਰ ਦਾ ਸਾਈਜ਼ ਲੈ, ਉਸਤਾਦ ਜੀ ਪੈਰ ਦਾ ਸਾਈਜ਼ ਲੈ, ਦੇਖ ਆ ਪੇਟੀ 'ਚ ਜਿਹੜਾ ਪੈਰ ਸੀ ਏਡਾ ਹੀ। ਉਸਤਾਦ ਜੀ ਹਾਸੇ ਦੀ ਤੌਰ ਤੇ ਬਣਿਆ ਵਾ। ਨਹੀਂ ਇਹ ਪਹਿਲੇ ਪਿਆਰ ਦੱਸ ਸਹੀ ਸੀ। ਨਹੀਂ ਇਹ ਛੋਟਾ ਪੈਰ ਆ। ਉਸਤਾਦ ਜੀ ਬੜੇ ਛੋਟਾ ਬੜੇ ਪੈਰ ਕਾਰਨਾਮੇ ਨੇ ਭਾਈਦਾਂ ਨੇ ਸਹੀ ਕਹਿਣ ਦੇ ਨੇ। ਉਸਤਾਦ ਜੀ ਇਹ ਦੇਖੋ ਲਿਖਿਆ ਮਿਠਾਈयों की माँ जलेबी। ਇਹ ਕਿੱਥੋਂ ਕੱਢੀ? जलेबी की दुनिया में सफर, कई मिठाइयों की माँ, कई मिठाइयों की माँ। ਯਾਨੀ ਕਿ ਬਦਾਨੇ ਦੀ ਬੂੰਦੀ ਅਸੀਂ ਉਹਨੂੰ ਦੀ। ਪੂਰੀ ਮਠਿਆਈ ਕਿਹਾ ਸਾਰੀ। ਹਾਂ ਸਾਰੀ ਮਠਿਆਈ ਗਿਆ ਉਹ। ਹਾਂ ਗੁੱਜਰ ਜੀ ਸਵਾਲ ਜ਼ਰਾ ਪੜ੍ਹ ਲਿਆ ਕਰੋ, ਬੜਾ ਵੱਡਾ ਤਹਿਕੀਕਤ ਤੁਹਾਨੂੰ ਅੱਗੇ ਲੈ ਕੇ ਜਾਣਾ ਵਾ, ਤੇਰੀ ਮਿਹਰਬਾਨੀ ਹੈ। ਕਹੀ ਆਪਾਂ ਹੁਣ ਨਹੀਂ ਪਿੱਛੇ ਆ ਰਿਹਾ ਗੁਜਰ ਨਿਕਲ ਗਿਆ ਹੁਣ ਰਿਸਰਚਾਂ ਤੋਂ ਸਬੂਤਾਂ ਤੋਂ ਅੱਗੇ ਨਿਕਲ ਗਿਆ ਮੈਂ ਉਸ ਪਾਸੇ। ਅੱਛਾ ਜੀ, ਦੱਸਾਂ ਦੇਣਾ ਜੀ। ਮੇਰਾ ਇੱਕ ਸਵਾਲ ਆ ਭਾਈ, ਇਹ ਜਿਹੜਾ ਟਾਰਜ਼ਨ ਹੈਗਾ ਇਹਨੂੰ ਉਰਦੂ 'ਚ ਕੀ ਕਹਿੰਦੇ? ਲੈ ਦਰਖਤੀਆ। ਜੰਗਲ ਦਾ ਮੋਗਲੀ। ਮੋਗਲੀ ਹਾਂ। ਲੈ ਮੋਗਲੀ। ਉਹ ਤਾਂ ਇੰਗਲਿਸ਼ ਚ ਆ। ਨਹੀਂ ਉਹ ਇੰਡੀਅਨ ਜ਼ਬਾਨ। ਹਰ ਚੀਜ਼ ਦੀ ਉਰਦੂ ਇੰਗਲਿਸ਼ ਹੈਗੀ ਨਾ। ਟਾਰਜ਼ਨ ਦੀ ਉਰਦੂ ਕੀ? ਇਹ ਉਰਦੂ ਦੇ ਲਫ਼ਜ਼ ਹੀ ਹੈ ਟਾਰਜ਼ਨ। ਟਾਰਜ਼ਨ ਇੰਗਲਿਸ਼ ਦਾ ਲਫ਼ਜ਼। ਨਹੀਂ ਉਰਦੂ ਦੀ। ਇਹਨੂੰ ਕਹਿੰਦੇ ਆ ਵੁੱਡ ਲੰਕੂ। ਹਾਂ ਜਾਨਵਰ ਹੁੱਡ। ਨਹੀਂ ਨਹੀਂ ਇਹਨੂੰ ਕਹਿੰਦੇ ਦਾ ਟਰੀਜ਼ ਟਰੈਵਲਰ। ਦਰਖਤਾਂ ਦੇ ਦੌੜਨ ਵਾਲਾ ਹਨਾ। ਹਾਂ ਇਹ ਸਾਜਨ ਨੂੰ ਕਹਿੰਦੇ ਕੂਕੋ ਵਾਲਾ ਮਰਦ। ਉਹ ਮੇਰੇ ਹਿਸਾਬ ਨਾਲ ਇਹਨੂੰ ਕਹਿੰਦੇ ਟੈਣੀ ਮੈਨ। ਹੈ ਟੈਣੀ ਮੈਨ। ਟੈਨੀ ਮੈਨ। ਹਾਂ ਟੈਣੀਆਂ ਦਾ ਮਤਲਬ ਮੈਂ ਨਹੀਂ ਤੇ ਇੰਗਲਿਸ਼ ਦਾ ਹੋ ਗਿਆ ਉਰਦੂ ਤੇ ਨਾ ਨਾ ਰਿਹਾ। ਦੁਨੀਆ ਹਾਂ ਟੈਣੀ ਮਰਦ। ਤੂੰ ਇਹ ਦੱਸ ਟਾਰਜ਼ਨ ਦੀ ਕੀ ਸਟੋਰੀ ਕੀ ਹੈ, ਕਿੱਥੇ ਦਾ ਸੀ ਇਹ ਭਲਾ? ਸਾਜੀ ਮੇਰੇ ਕੋਲ ਲਾਹੌਰ ਦਾ ਜਾਂ ਇਧਰ ਲੈ ਕਸੂਰ ਵਾਲੀ ਸਾਈਡ। ਲਾਗੇ ਲਾਗੇ ਤੂੰ ਪਹੁੰਚ ਗਿਆ। ਇਹ ਕਿਸੇ ਇਲਾਕੇ ਵੱਲੋਂ ਇਲੈਕਸ਼ਨ ਵੀ ਲੜਿਆ ਹੁੰਦਾ। ਛਿੰਦਰੇ ਰਹਿੰਦਾ ਸੀ ਕਾਲਾ ਖਤਾਈ ਰੋਡ ਤੇ। ਨਹੀਂ ਟਾਰਜ਼ਨ ਵਾਕਈ ਹੈ ਸਾਜੀ ਕਿ ਨਹੀਂ? ਨਹੀਂ ਕੀ ਗੱਲ ਖਿਆਲੀ ਖਿਆਲੀ ਇੱਕ ਗੱਲ ਜਿਸ ਤਰ੍ਹਾਂ ਜਾਨਵਰਾਂ ਦੀ ਤਰਤੀਬ ਕੌਣ ਲਾਉਂਦਾ ਉਥੇ? ਕਿੱਥੇ? ਡਿਊਟੀਆਂ ਸਾਰੇ ਕੌਣ ਲਾਉਂਦਾ? ਯਾਰ ਟਾਰਜ਼ਨ ਦਾ ਕੀ ਕੰਮ ਆ ਉੱਥੇ? ਜਾਨਵਰ ਉਹ ਸਾਰੀ ਜਾਨਵਰਾਂ ਨੂੰ ਕਿਹਨੇ ਦੱਸਿਆ ਕਿ ਯਾਰ ਤੂੰ ਲੜਨਾ ਹੈ, ਵੀ ਤੂੰ ਫਨ ਮਾਰਨਾ ਹੈ, ਵੀ ਤੂੰ ਚੱਕ ਮਾਰਨਾ ਹੈ, ਤੂੰ ਲੱਤ ਮਾਰਨੀ ਹੈ, ਕਿਹਨੇ ਦੱਸਿਆ ਉਹਨਾਂ ਨੂੰ? ਕਿਉਂ ਜੀ ਪੁੱਛੋ ਨਾ ਚਾਹੀਦਾ। ਮੈਂ ਵੀ ਤਹਿਕੀਕ ਕਰ। ਨਹੀਂ ਨਹੀਂ ਗੁੱਜਰ ਜੀ ਯਕਦਮ ਆਮਦੀ ਹੋਈ ਇਹਦਾ ਮਤਲਬ ਇਹ ਹੈ ਵੀ ਸੱਪ ਨੂੰ ਕਿਹਨੇ ਦੱਸਿਆ ਵੀ ਉਹਨੇ ਡੰਗ ਹੀ ਮਾਰਨਾ? ਉਹ ਦਲਤੀ ਕਿਉਂ ਨਹੀਂ ਮਾਰਦਾ? ਨਹੀਂ ਇਹ ਦੇਖੋ ਨਾ ਹੁਣ ਸੱਪ ਪੰਜਵਾ ਉਹਦਾ ਜ਼ਹਿਰ ਕਿਸ ਨੂੰ ਮੁਕਾ ਹੋਇਆ ਇੰਜ ਕਰੇ ਚੱਲੋ ਨਿਕਲ ਲਾਵਾ। ਤੈਨੂੰ ਕਿੰਨੇ ਦੱਸਿਆ ਕਿ ਰੋਟੀ ਖਾਣੀ ਹੈ? ਮੇਰੀ ਮਾਂ ਐਮਜੀ ਆ। ਮਾਂ ਰੋਈ ਜਾ ਪਾ ਬਿਠੇ। ਇਹਦੀ ਮਾਂ ਨੇ ਦੱਸਿਆ। ਹੁਣ ਹੋਰ ਸੱਪ ਦਾ ਕਿਉਂ ਜਿੱਥੇ ਦਿਮਾਗ ਹੁੰਦਾ ਵਾ, ਸੱਪ ਦਾ ਜਿੱਥੇ ਦਿਮਾਗ ਹੁੰਦਾ ਉੱਥੇ ਅੱਖਾਂ ਵਾ, ਇਹਦਾ ਦਿਮਾਗ ਵੀ ਨਹੀਂ ਹੁੰਦਾ। ਤੇਰੀ ਮਾਂ ਨੇ ਕੱਲਾ ਇਹ ਨਹੀਂ ਕਿਹਾ ਵੀ ਰੋਟੀ ਏਦਾਂ ਖਾਣੀ, ਤੇਰੀ ਮਾਂ ਨੇ ਕਿਹਾ ਪੁੱਤ ਕਮਾ ਕੇ ਏਦਾਂ ਖਾਣੀ। ਮਾਂ ਨੇ ਸਿਰਫ ਇਹ ਕਿਹਾ ਵਾ ਕਿ ਰੋਟੀ ਖਾਣੀ ਆ, ਕਿੰਨੀ ਖਾਣੀ ਆ ਇਹ ਨਹੀਂ ਕਿਹਾ। ਹਾਂ ਔਰ ਮਾਂ ਨੇ ਤੈਨੂੰ ਕਿਹਾ ਰੋਟੀ ਖਾਣੀ ਹੈ, ਇਹ ਨਹੀਂ ਕਿਹਾ ਵੀ ਬਾਬਰ ਦੀ ਵੀ ਖਾ ਜਾ। ਵੀ ਇਹ ਫਨੀਅਰ ਹੈ, ਇਹਦਾ ਦਿਮਾਗ ਕਿੱਥੇ ਹੈ? ਇਹ ਤਾਂ ਸਾਰੀ ਪੱਟੀ ਜੀ ਹੈ, ਫੀਤਾ ਜਿਹਾ ਪਿੱਛੇ ਕਿੰਨੀ ਕੁ ਮੋਟਾਈ ਹੈ, ਦਿਮਾਗ ਸੱਪ ਕਿੱਥੇ? ਦਾ ਦਿਮਾਗ ਨਹੀਂ ਹੁੰਦਾ ਤੂੰ ਕੋਈ ਸਾਜੀ ਫਿਰ ਸੱਪ ਨੂੰ ਕਿਉਂ ਨਹੀਂ ਦੱਸਦਾ? ਸੱਪ ਆਪਣੇ ਬੱਚੇ ਨੂੰ ਕਿਉਂ ਨਹੀਂ ਦੱਸਦਾ? ਸਾਡੇ ਬੱਚੇ ਨੂੰ ਕਿਉਂ ਕਰਕੇ ਭੱਜ ਜਾਂਦਾ? ਇਹ ਤੂੰ ਅੰਡੇ ਪੀਂਦਾ ਨਹੀਂ ਦਿਮਾਗ ਉਹ ਬਰਾਦਰੀ ਤੇ ਸੱਪਾਂ ਨੂੰ ਹੀ ਪਿਆਰੀ। ਮੇਰੀ ਗੱਲ ਸੁਣ, ਤੇਰਾ ਬੱਚੇ ਦੰਦੀ ਵੜ ਦੇਣ, ਬੱਚੇ ਦੰਦੀ ਵੜ ਦਿੰਦੇ ਆ। ਆਪਣੀ ਮਾਂ ਦੇ ਵੀ ਆਪਣੇ ਪਿਓ ਦੇ ਵੀ ਜਿਹੜੀ ਵੜ ਦਿੰਦੇ ਆ। ਨਹੀਂ ਮੇਰੇ ਆਉਣ ਨੇ ਇੱਥੇ ਵੱਡੀ ਹੈ, ਇੱਥੇ ਵੱਡੀ ਹੈ। ਵੱਡੀ ਆ ਨਾ? ਹਾਂ। ਹਾਂ ਤੇ ਫਿਰ ਉਹਨੇ ਤੈਨੂੰ ਕੋ ਵੱਡੀ, ਤੈਨੂੰ ਕਾਹਤੋਂ ਵੱਡੀ ਉਹਨੇ? ਹਾਂ ਦੱਸ। ਗੱਲ ਤੁਸੀਂ ਫੋਲੋ ਨਹੀਂ ਕੀਤਾ। ਵੀ ਤੂੰ ਕਹਿੰਦਾ ਸੱਪ ਆਪਣੇ ਬੱਚੇ ਨੂੰ ਡੰਗ ਕਿਉਂ ਨਹੀਂ ਮਾਰਦਾ? ਡੰਗ ਕਿਉਂ ਨਹੀਂ ਮਾਰਦਾ? ਉਹ ਬੱਚੇ ਸਭ ਦੇ ਪਿਆਰੇ ਹੁੰਦੇ ਆ। ਯਾਰ ਦਰਸ਼ ਇਹ ਗੱਲ ਹਕੀਕਤ ਨਹੀਂ।
ਸੱਪ ਦਾ ਦਿਮਾਗ ਕਿੱਥੇ ਆ? ਤੂੰ ਮਾਰਦਾ ਆਪਣੇ ਬੱਚੇ ਨੂੰ? ਹਾਂਜੀ ਮਾਰ ਨਹੀਂ ਨਹੀਂ ਜਾਨੋ, ਨਹੀਂ ਜਾਨੋ ਦੀ ਗੱਲ ਹੁੰਦੀ। ਉਹ ਫਿਰ ਕਰ ਤੋ ਯਾਰ ਆਪਣੇ ਬੱਚਿਆਂ ਨੂੰ ਮਾਰੇ। ਸੱਪ ਨੂੰ ਸਿਖਾਓ ਥੋੜਾ ਤਰਤੀਬ ਔਰ ਤਮੀਜ਼ ਦਿਓ ਉनको ਯਾਰ ਕੱਲ ਐ ਜੀ ਨੇ ਸ਼ੂਈ ਨਾ ਕਰੀਆ ਹੱਥ ਵੀ ਹੁਣ ਫਲ ਵੀ ਸੁੱਟ ਐਨ ਸੁੱਟ। ਦੋ ਸੱਪ ਹੋਣ ਤੇ ਫਿਰ ਸਿਰ ਦੋ ਸੱਪ ਤਿੰਨੋਂ ਚਾਰ ਆਪਸ ਵਿੱਚ ਬਹਿ ਕੇ ਗੱਲਾਂ ਪਤਾ ਵੀ ਕਰੋ। ਤੂੰ ਕਵਾਲ ਬਣ ਜਾ ਨਾ, ਪਿੱਛੇ 12 ਸੱਪ ਰੱਖ ਲਾ, 6 ਦਾ ਜੋੜਾ ਬਣਾ ਕੇ ਰੱਖ ਲੈ। ਅੱਗੇ ਸ਼ੁਰੂ ਕਰਦਾ ਕਰ ਸਾਂਸੋਂ ਕੀ ਮਾਲਾ ਪੇ ਸਿਮਰੂ ਮੈਂ, ਪਿੱਛੇ ਸੱਪ। ਬਲਕਿ ਸਾਪੋਂ ਕੀ ਮਾਲਾ। ਪਤਾ ਲੱਗੇ ਵੀ ਭਾਜੀ ਉਹਦੇ ਕੋਰਸੀਏ ਵੇਖ ਕੇ ਸਾਰਾ ਹਾਲ ਦੌੜ ਗਿਆ। ਇਹ ਤਾੜੀ ਵਾਲੀ ਮੇਨ ਨੇ ਕੀਤਾ ਸਭ ਲੋਕ ਚਲੋ ਠੀਕ ਹੈ ਐ ਸੱਪ ਖਲੋਤੇ ਆ। ਸਾਜੀ ਤੁਹਾਨੂੰ ਪਤਾ ਸੱਪ ਦੇ ਕੰਨ ਨਹੀਂ ਹੁੰਦੇ। ਹਾਂਜੀ ਮੇਰੀ ਗੱਲ ਸੁਣ ਤੂੰ ਹੈਡ ਵੀ ਲੈ ਕੇ ਦੇਣੀ ਤੈਨੂੰ ਉਸ ਗੱਲ ਕੀ ਲੱਗੇ। ਝੂਠੇ ਦੇ ਪੈਰ ਨਹੀਂ ਹੁੰਦੇ। ਹਾਂਜੀ ਦੇਖ ਲਓ ਵਿੰਗ ਇੰਜ ਹੁੰਦੇ। ਅੱਛਾ ਨਹੀਂ ਕੰਨ ਨਹੀਂ ਹੁੰਦੇ ਸਾਜੀ, ਤੇ ਬੀਜ ਨਾਲ ਮਸਤਕਾ ਤੋਂ ਹੁੰਦੇ ਜਿਹੜੇ ਬੀਜ ਭਜਾਉਂਦੇ। ਉਹਦੀ ਵੇਵ ਕੋਈ ਆਉਂਦੀ ਉਹਨੂੰ। ਨਹੀਂ ਵੇਪ ਨਹੀਂ ਹੁੰਦੀ ਜੀ ਵੇਪ ਨਹੀਂ। ਜਦੋਂ ਉਹਨੇ ਇੰਜ ਕਰ ਲਿਆ ਨਾ ਫਿਰ ਉਹਦੀ ਵੇਵ ਵੀ ਖਤਮ ਹੋ ਗਈ। ਲੈ ਫਿਰ ਬੀਨ ਉਹਨੂੰ ਕੀ ਉਹਨੂੰ ਜਿੰਨੀ ਉਹ ਸਿਰਫ ਬੀਨ, ਅੱਛਾ ਬੀਨ ਨਾਲ ਘਮਾਉਂਦੇ ਨਹੀਂ ਉਹ ਚੋਵੇ ਘੁੰਮ ਕੇ ਟੇਕ ਹੁੰਦਾ। ਉਹ ਸਾਨੂੰ ਐ ਲੱਗਦਾ ਪਤਾ ਨਹੀਂ ਆਵਾਜ਼ ਰੱਖ ਕਰਦੇ ਸਤਾਜੋ ਚਕਰਾ ਕੇ ਨਿਕਲ। ਆਲੇ ਨਾ ਤੂੰ ਇੱਥੇ ਉਂਗਲ ਰੱਖ ਕੇ ਐ ਨਹੀਂ ਕਰਦੇ, ਚੱਕਰ ਆ ਜਾਂਦੇ। ਅਸਲ 'ਚ ਬੀਨ ਤੂੰ ਇੱਕ ਜਗ੍ਹਾ ਰੱਖ ਕੇ ਵਜਾਈ ਜਾ, ਉਹਨੂੰ ਕੁਝ ਨਹੀਂ ਹੋਣਾ। ਤੇ ਬੀਨ ਬੰਦ ਕਰਕੇ ਨਾ ਸਿਰਫ ਇੰਜ ਕਰੀ ਜਾ ਉਹਦੇ ਵੱਲ ਵੇਖ ਕੇ, ਉਹਨੇ ਇੰਜ ਕਰਕੇ 2 ਘੰਟੇ ਬਾਅਦ ਉਹਨੇ ਕਿਹੜਾ ਦਿੰਦੇ ਆ। ਹਾਂ ਬੇਸਿਕਲੀ ਥੱਕਦਾ ਵੀ ਅੱਜ ਬੀਨ ਨਾਲ ਦਾ ਪਾਦਾ ਤੇ ਛੱਡ ਉਹ ਥੱਕ ਜਾਂਦਾ ਕੋਈ ਯਾਰ ਹਾਲ ਇਹਨਾਂ ਡਿਗੇ ਚੰਗੇ ਹਾਂ। ਤਾਂ ਇੰਜ ਕਰਕੇ ਉਹਨੇ ਪੈਰ ਆਪਣਾ ਸੀਨਾ ਜ਼ਮੀਨ ਤੇ ਲਾਉਣਾ ਨਾ ਉਸਤਾਦ ਜੀ, ਤੇ ਉਹਨੂੰ 15 ਮੀਲ ਪਿੱਛੇ ਪਤਾ ਲੱਗ ਜਾਂਦਾ ਕਿ ਕੀ ਹੋਣ ਡਿਆ। ਹਾਂ ਸਹੀ ਗੱਲ। ਧਮਕਣਾ ਧਮਕਣੀ ਸ਼ਵਾ ਦਮੂਹੀ ਸੱਪ ਦੇਖਿਆ, ਦੋ ਮੂਹੀ ਸੱਪ ਦੇਖਿਆ ਉਹਦੇ ਪਿਛਲੇ ਜਿਹੜਾ ਪਿਛਲਾ ਮੂੰਹ ਨਾ ਉਹਦੇ ਨੇ ਸਾਰਾ ਸਿਸਟਮ ਆ। ਅਗਲੇ ਮੂੰਹ ਨਾਲ ਰੋਜ਼ਗਾਰ ਜ਼ਿੰਦਗੀ ਕੱਢਣੀ ਹੈ, ਪਿਛਲੇ ਮੂੰਹ ਨਾਲ ਅੱਖਾਂ ਵੀ ਪਿੱਛੇ ਦਿਮਾਗ ਵੀ ਪਿੱਛੇ ਹੀ ਆ। ਅੱਲਾ ਨੇ ਤਾਂ ਹੀ ਦੋ ਮੂੰਹ ਦਿੱਤੇ ਉਹਨੂੰ, ਕੁਦਰਤ ਨੇ। ਦਮੂਈ ਦਮੂਈ ਨਾਲੇ ਉਸਤਾਦ ਜੀ ਹਾਥੀ 40 ਕਿਲੋਮੀਟਰ ਤੋਂ ਦੇਖ ਲੈਂਦਾ ਕਿ ਇੱਧਰ ਪਾਣੀ ਆ, ਮੈਂ ਉੱਧਰ ਜਾ ਕੇ ਪਾਣੀ ਪੀਣਾ। ਹਾਂ ਨਾਲੇ ਜਿਹੜੀ ਤੂੰ ਦੁਮਈ ਕਹਿੰਦਾ ਸਾਜੀ ਦੇ 2 ਮੂੰਹ ਨਹੀਂ ਹੁੰਦੇ, ਜਿਹੜਾ ਪਿਛਲਾ ਨਾ ਮੂੰਹ ਵਰਗਾ ਹੀ ਹੁੰਦਾ ਵਾ। ਹਾਂ ਲੇਕਿਨ ਉਹ ਮੂੰਹ ਨਹੀਂ ਹੁੰਦਾ, ਮੂੰਹ ਇੱਕੋ ਹੀ ਹੁੰਦਾ। ਨਹੀਂ ਨਹੀਂ ਲੇਕਿਨ ਹਰਕਤ ਉਹ ਡੰਗ ਪਿੱਛੋਂ ਪ੍ਰੋਪਰ ਵੱਜਦਾ ਵਾ। ਡੰਗ ਹੁੰਦਾ ਵਾ ਲੇਕਿਨ ਮੂੰਹ ਨਹੀਂ ਹੁੰਦਾ। ਮੂੰਹ ਨਹੀਂ ਹੁੰਦਾ, ਅੱਖਾਂ ਨਹੀਂ ਹੁੰਦੀਆਂ ਉਹਦੇ ਵਿੱਚ, ਅੱਖਾਂ ਤੋਂ ਬਗੈਰ ਹੁੰਦਾ ਵਾ। 2 ਡੰਗ ਕਰ ਲੈਂਦੀ ਉਹ, ਇੱਕ ਸਵੇਰ ਨੂੰ ਇੱਕ ਦੁਪਹਿਰ ਨੂੰ। ਹੁਣ ਦੇਖੋ ਨਾ ਵੀ ਸ਼ੇਰ ਵਾ, ਉਹਦੇ ਆ ਵਾਲ ਲੈ ਕੇ ਤੇ ਜਾਨਵਰ ਆ ਨਾ, ਅਕਲ ਸ਼ੌਰ ਹੀ ਹੈ। ਹੁਣ ਸ਼ੇਰ ਨੂੰ ਕਿਹਨੇ ਦੱਸਿਆ ਵੀ ਤੂੰ ਆ ਫੜ ਕੇ ਤੇ ਖਾਣਾ? ਹਾਂ ਇਹ ਤਾਂ ਮੈਨੂੰ ਨਹੀਂ ਪਤਾ। ਉਹਦੀ ਮਾਂ ਨੇ, ਉਹਦੀ ਮਾਂ ਸਿਖਾਉਂਦੀ Mother। ਤੇ ਜਿੱਦਾਂ ਤੇਰੀ ਮਾਂ ਨੇ ਸਿਖਾਇਆ। ਇਹ ਜੀਨ ਦੇ ਵਿੱਚ ਹੈ ਨਾ। ਨਹੀਂ ਇਹ ਵਾਸ਼ਨਵੇਅਰ 'ਚ ਵੀ ਹੁੰਦਾ। ਅੱਜ ਭਾਈ ਬੇਟਾ ਵੀ ਸ਼ੇਰ ਸੀਗਾ, ਰਾਤ ਨੂੰ ਸਾਰੇ ਵਾਲ ਪਿੱਛੇ ਬੰਨ ਕੇ ਸੌਂਦਾ ਸੀ। ਪਿੱਛੇ ਰਬੜ ਚੜਾ ਕੇ। ਨੋਨੀ ਜਿਹੜਾ ਕਲਿੱਪ ਜਿਹਾ ਪਾ ਕੇ ਫਿਰਦਾ। ਯਾਰ ਕਈਆਂ ਨੇ ਰੱਖੇ ਹੁੰਦੇ ਨਾ, ਕਈਆਂ ਨੇ ਕੁੱਤੇ ਰੱਖੇ ਆ ਗੋਰਿਆਂ ਨੇ, ਉਹ ਏਡੀ ਨੈਸ਼ ਉਹਦੀ ਕਟਿੰਗ ਕਰਾ ਕੇ ਨਾ ਚੇਦਾ ਕਰਦੇ ਤਾਂ ਵੀ ਇੱਕ ਮੈਂ ਦੇਖਿਆ ਇੱਕ ਛੋਟੇ ਜਿਹੇ ਕੁੱਤੇ ਤੇ ਦੋਨੇ ਪੋਨੀਆਂ ਪਾਈਆਂ ਉਹ ਘਰ। ਫਿਰ ਅੱਛਾ ਕਈ ਇਦਾਂ ਕਰਦੇ ਆ ਕਿ ਉਹਨਾਂ ਨੂੰ ਮਾਸਕ ਲੈਂਦਾ ਡਰਾਉਣਾ ਜਿਹਾ, ਤੇ ਉਹ ਬਿੱਲੀ ਵੀ ਰੱਖੀ ਤੇ ਕੁੱਤਾ ਵੀ ਰੱਖਿਆ, ਤੇ ਕੁੱਤੇ ਦੇ ਮੂੰਹ ਤੇ ਨਾ ਡਰਾਉਣਾ ਜਿਹਾ ਮਾਸਕ ਪਾਤਾ ਤੇ ਉਹਨੂੰ ਛੱਡਤਾ, ਤੇ ਬਿੱਲੀ ਦੀਆਂ ਕੀ ਡਾਈਆਂ ਵੱਜ ਰਹੀਆਂ। ਕਿਆ ਕਰੀ ਸ਼ਾਇਦ। ਨਹੀਂ ਨੋਨੇ ਕੁੱਤਾ ਲੈ ਕੇ ਆਇਆ ਤੇ ਲੱਗੇ ਸ਼ੇਰ ਟਾਈਪ। ਮੈਂ ਕਿਹਾ ਇਹਦਾ ਕੁੱਤਾ ਵਗਦਾ ਸ਼ੇਰ ਹੀ ਆ। ਮੈਂ ਇਹਦੇ ਸਾਈਡਾਂ ਤੋਂ ਉੱਤਰ ਲਵਾਤਾ ਸਾਰਾ। ਮੈਂ ਨਖਤ ਕਰਾ ਦਿੱਤਾ। ਸ਼ੇਰ ਆ ਵੱਡੇ ਬਾਹਰ ਨਾਗ ਨਿਕਲਦਾ ਤਾਂ ਇੰਜ ਕਰਦਾ। ਉਹ ਸ਼ੇਰ ਨਹੀਂ ਕਰਦੀ ਆ। ਸ਼ੇਰ ਨਹੀਂ ਤੇ ਹੁੰਦੇ ਨਹੀਂ ਸਾਜੀ ਯਾਰ ਕੁੱਤੇ ਸ਼ੇਰ ਨਹੀਂ ਹੁੰਦੇ ਵਾਲ। ਸ਼ੇਰ ਦੇ ਹੁੰਦੇ ਆ। ਹਾਂਜੀ ਸ਼ੇਰ ਦੇ ਹੁੰਦੇ ਬਸ। ਯਾਰ ਫਿਰ ਮੈਨੂੰ ਸ਼ੇਰ ਦੀ ਗੈਰਤ ਦਾ ਤੇ ਹਿਸਾਬ ਦੇ ਵੀ ਉਹ ਔਰਤ ਦੀ ਖਾਂਦਾ ਵਾ ਕਮਾਈ। ਉਸਤਾਦ ਜੀ ਸ਼ੇਰ ਦੇ ਬਾਰੇ ਚ ਤੁਸੀਂ ਗੱਲ ਕਰਦੇ ਹੋ, ਇਹ ਤੁਹਾਡੀ ਬਿਸਤੀ ਆ। ਨਹੀਂ ਮੇਰੀ ਗੱਲ ਸੁਣ ਨਾ, ਸ਼ਿਕਾਰ ਹਮੇਸ਼ਾ ਸ਼ੇਰ ਨਹੀਂ ਉਹ ਕਰਦੀ। ਕਰਦੀ ਹਾਂ। ਤੇ ਉਹ ਲਿਆ ਕੇ ਤੇ ਉਹ ਇਹਦੀ ਗੈਰਤ ਦਾ ਆਲਮ ਚੈੱਕ ਕਰ। ਇਹਨੂੰ ਐਵੇਂ ਬਾਦਸ਼ਾਹ ਬਣਾ ਦਿੱਤਾ ਗਿਆ। ਭੇੜੀਆ ਓਏ ਫਾਈਨਲ ਆਦਮੀ ਆ। ਫਾਈਨਲ ਉਸਤਾਦ ਜੀ ਉਹ। ਹੁਣ 27 ਉਹਦੇ ਮਾਪਿਓ ਨੂੰ ਪਾਲਦਾ, ਝੁੰਡ ਦਾ ਖਿਆਲ ਰੱਖਦਾ, ਆਪਣੇ ਇਲਾਕੇ ਦੀ ਨਿਗਰਾਨੀ ਰੱਖਦਾ, ਹੈਨਾ, ਕੰਪਰੋਮਾਈਜ਼ ਨਹੀਂ ਕਰਦਾ। ਕੰਪਰੋਮਾਈਜ਼ ਨਹੀਂ ਕਰਦਾ ਉਹ। ਉਸਤਾਦ ਜੀ ਉਹਨੂੰ ਕੈਦ ਕਰ ਲਓ, ਮਿੱਟੀ ਹੋ ਜਾਂਦਾ ਉਹ। ਤੇ ਹੁੰਦਾ ਹੀ ਨਹੀਂ ਕਹਿ ਦੋ। ਉਹ ਨੀ ਕਹਿ ਦਿੰਦਾ। ਤੇ ਦੂਸਰੀ ਗੱਲ ਇਹ ਆ ਕਿ ਉਹ ਜਿਹੜਾ ਸ਼ੇਰ ਸਾਹਿਬ ਔਰਤ ਦੀ ਕਮਾਈ। ਸ਼ੇਰ ਦੀ ਤੁਸੀਂ ਗੱਲ ਕਰਦੇ ਹੋ, ਮੈਨੂੰ ਘਟੀਆ ਬੰਦੇ ਜ਼ੇਨ ਚਾਲ ਲੱਪੇ ਦੇ ਇੱਕ ਸਾਡੇ। ਮਿੰਟ ਮੈਂ ਪੁੱਛਦਾ ਹਾਂ, ਠਹਿਰ ਜਾ ਜਰਾ, मैं चैट जी में पूछा कि गल सही है, क्या ये बात वाकई ही सच है कि शेर शिकार नहीं करता, शेरनी शिकार करती है और शेर खाता है? ਦੁਨੀਆ ਦੀ ਕਮਾਈ ਖਾਂਦੇ ਆ। ये बात आधी सच और आधी गलत है। हकीकत क्या है? ज्यादातर शिकार वाकई शेरनियां करती हैं। वो ग्रुप में मिलकर बहुत स्मार्ट तरीके से शिकार करती हैं, खासतौर पर हिरन, ज़ेबरा, भैंस जैसे जानवर। गलत क्या है? ये कहना कि शेर कभी भी शिकार नहीं करता गलत है। ਜਦੋਂ ਤੇ ਸਿਰ ਤੇ ਪੈ ਜੇ ਕਦੀ ਕਿਤੇ ਕਰ ਰਿਹਾ ਆ। नार शेर भी शिकार, खास तौर पर जब वो अकेला हो। हाँ गल मुक्की बस, या मौका आसान मिले। ਹਾਂ ਹੈ ਕਿ ਯਾਨੀ ਕਿ यानी जोखा च शेर नहीं जाती,
ਯਾਨੀ ਕਿ ਜ਼ਿਆਦਾਤਰ ਭਾਵੇਂ ਸ਼ੇਰਨੀ ਦੀ ਕਮਾਈ ਖਾ ਰਿਹਾ ਉਹ। ਹਾਂ, ਤੇ ਅਗਰ ਸ਼ੇਰਨੀ ਨਹੀਂ ਹੈਗੀ ਜਾਂ ਉਹਨੇ ਕਹਿਤਾ ਵੀ ਭਾਈ ਆਪਣੀ ਕਮਾ ਕੇ ਆਪਣੀ ਖਾ, ਫਿਰ ਉਹ ਮਜਬੂਰਨ ਜ਼ਿੰਦਾ ਰਹਿਣ ਲਈ ਕਰਦਾ ਵਾ, ਅਦਰਵਾਈਜ਼ ਨਹੀਂ ਤੇ ਉਹ ਘਰ ਬੈਠਾ ਬਸ ਸਿਗਰਟ ਲਾ ਕੇ। ਨਹੀਂ ਜੇ ਸ਼ੇਰਨੀ ਹੈਗੀ ਆ ਤਾਂ ਭੋਜਨ ਸੋਹਣਾ ਵਾ, ਜੇ ਭਾਬੀ ਸ਼ੇਰਨੀ ਨਹੀਂ ਤਾਂ ਭਲੇ ਹੀ ਆ। ਦੂਜੀ ਉਹਦੇ ਥੱਲੇ ਗੱਲ ਇਹੀ ਹੈ ਕਿ ਸ਼ੇਰ ਉਦੋਂ ਕਰਦਾ ਜਦੋਂ ਆਸਾਨ ਮਾਹੌਲ ਹੋਵੇ ਕੋਈ। ਇਹ ਬਾਤ। ਜਾਨਵਰ ਸੁੱਤਾ ਜਾ ਕੇ ਹਾਂ, ਆਹੋ ਵੀ ਜਿਹੜੇ ਕਮਜ਼ੋਰ ਨੂੰ ਚੜਾ ਬੱਚੇ ਨੂੰ ਫੜ ਲਿਆ। ਲੇਕਿਨ ਹੁਣ ਭੇੜੀਏ ਨੂੰ ਕਿਹਨੇ ਦੱਸਿਆ ਕਿ ਯਾਰ ਤੂੰ ਆਪਣੇ ਪਿਓ ਦਾ ਝੁੰਡ ਬਣਾ ਕੇ ਨਾ ਕੇਅਰ ਕਰਨੀ ਹੈ। ਤਰਬੀਅਤ ਤਰਬੀਅਤ ਅੱਛਾ ਸਾਰੇ ਜਾਨਵਰਾਂ ਦੇ ਉਹੀ ਅੱਛਾ, ਜਦੋਂ ਤੂੰ ਜੰਮਿਆ ਵਾ, ਮੈਨੂੰ ਵਧਾਈਆਂ। ਠੀਕ ਹੈ, ਤੇਰੇ ਮੂੰਹ ਦੇ ਵਿੱਚ, ਤੇਰੇ ਮੂੰਹ ਨੂੰ ਇੱਕ ਗੁੜਤੀ ਲਾਈ ਕੋਈ ਚੀਜ਼ ਦੀ, ਤੈਨੂੰ ਕਿਹਨੇ ਦੱਸਿਆ ਐ ਕਰਕੇ ਅੰਦਰ ਲੰਘਾਉਣੀ? ਇਹ ਕੁਦਰਤੀ ਹੈ ਨਾ, ਇਨਸਾਨੀ ਨੇਚਰ ਫਿਤਰਤ ਹੈ। ਹਾਂ, ਤੇ ਹੁਣ ਤੂੰ ਪਹਿਲੇ ਕੀ ਪੁੱਛਿਆ ਸੀ? ਜਾਨਵਰ ਨੂੰ ਕਿਹਨੇ ਦੱਸਿਆ ਕੀ? ਕਿ ਯਾਰ ਹੁਣ ਸੱਪ ਨੇ ਡੰਗ ਮਾਰਨਾ ਜਾਂ ਉਹਨੇ ਨਦੀ ਵੱਢਣੀ ਇਹ ਕਿਹਨੇ ਦੱਸਿਆ? ਹਾਂ, ਤੇ ਤੂੰ ਕਿਦਾਂ ਲੰਘਾਉਣਾ ਅੰਦਰ? ਫਿਤਰਤ ਆ। ਤੇ ਜਾਨਵਰ ਦਾ ਕੀ ਪੁੱਛਿਆ? ਲਓ ਜੀ, ਮੈਂ ਤੁਹਾਨੂੰ ਦੱਸਾਂ ਨਾਜ਼ਰੀਨ, ਜਦੋਂ ਮੈਂ ਇੱਕਦਮ ਬਾਜਾ ਫੜਦਾ ਨਾ ਤਾਂ ਮਤਲਬ ਹੁੰਦਾ ਸੀ ਇੱਕ ਬ੍ਰੇਕ ਲਈ ਸੀ। कुछ तो लोग कहेंगे लोगों का काम है कहना, छोड़ो बेकार की बातों में कहीं बीत न जाए रहना, कुछ तो लोग कहेंगे लोगों का काम है कहना। ਬਰਾਵੋ। ਇਹ ਕਿੱਥੋਂ ਸਿੱਖ ਲਿਆ ਲਫ਼ਜ਼ ਤੋਂ? ਬਰਾਵੋ। ਨਹੀਂ ਉਹ 5-7 ਭਰਾ ਹੈਗੇ ਨਾ ਤੇ ਉਹਨਾਂ ਤੋਂ ਕਿਹਾ ਬਰਾਵੋ। ਵਧੀਆ ਮੇਰੇ ਏਡਾ ਯਕੀਨ ਆ ਜੀ, ਮੈਂ ਇੱਕ ਸਾਲ ਟਕਾ ਕੇ ਤੁਰ ਕੇ ਮਿਹਨਤ ਕਰਾਂ ਨਾ ਉਹ ਪਿਆ ਸੋਨੂੰ ਨਿਗਮ। ਹਾਂ, ਸਹੀ ਗੱਲ। ਲੇਕਿਨ ਮੈਂ ਹੁਣ ਵੀ ਤਕਰੀਬਨ ਪਿਆ ਹੀ ਆ ਵਿਚਾਰਾ। ਅੱਜ ਇਹਨੇ ਸੁਣਾਇਆ ਹੀ ਇਦਾਂ ਦਾ ਉਹ ਲੰਮੇ ਪੈ ਕੇ ਸੌਂ ਗਿਆ, ਕਹਿੰਦਾ ਸੁਣ ਨਹੀਂ ਕਹਿੰਦਾ ਉਹ ਪਿਆ ਜੀ। ਉਹ ਸੋਜੋ ਨਿਗਮ ਹੋਇਆ। ਇਹ ਕਹਿੰਦਾ ਭਾਜੀ ਸੋਜੋ ਨਿਗਮ। ਨਹੀਂ ਸਤਾਜੀ ਕਿਸ ਟਾਈਮ ਨਾ ਮੈਨੂੰ ਏਦਾਂ ਲੱਗਦਾ ਕਿ ਯਾਰ ਮੈਨੂੰ ਸਿੰਗਰ ਹੋਣਾ ਚਾਹੀਦਾ ਸੀ, ਹਾਂ, ਤੇ ਹੈ ਵਾ ਤੂੰ। ਲੇਕਿਨ ਮੈਨੂੰ ਪਹਿਚਾਨ ਨਹੀਂ ਨਾ ਹੈ। ਸਿੰਗਰ ਹੈ ਇਹਦਾ ਸਾਂਢੂ, ਇਹਨੂੰ ਕਹਿੰਦਾ ਮੇਰਾ ਸਾਂਢੂ ਨਿਗਮ ਆ ਗਿਆ। ਪਹਿਚਾਨ ਮੈਨੂੰ ਸੁਰ ਦਾ ਪਤਾ ਨਹੀਂ ਹੋਣਾ ਲਲਤ ਵਾ ਇੱਥੋਂ ਵਢਾਰ ਲੱਗ ਗਿਆ, ਇੱਥੋਂ ਚੱਕਣਾ ਸੀ ਕੋਲਤੀ ਵੱਲ, ਉਹ ਪਤਾ ਲੱਗ ਗਿਆ ਨਾ। ਹਿਸਾਬ ਲਾ ਰਿਹਾ ਵਾ ਸਾਡੇ ਸ਼ੋਅ 'ਚ ਨਾ ਸਾਰੇ ਹੀ ਨੀਮ ਜੇ ਮੈਂਟਲ ਜੇ ਹੋਈ ਜਾ ਰਹੇ ਆ। ਇੱਕ ਤਾਂ ਟੋਟਲ ਤਕਰੀਬਨ ਹੋ ਗਿਆ ਨਾ ਜ਼ਿਆਦਾ ਹੀ, ਆ ਵੀ ਹੋ ਰਿਹਾ, ਉਹ ਵੀ ਉਹਦੀਆਂ ਗੱਲਾਂ ਤਾਂ ਸੁਣੋ ਨਾ ਹਿਸਾਬ ਦਾ। ਨਹੀਂ ਮੈਂ ਤਾਂ ਉਬਾਸ਼ ਹੈਗਾ ਵਾ ਤੁਹਾਡੀ ਬਾਤ ਹੈ ਆ। ਨਹੀਂ ਮੈਂ ਤਾਂ ਉਹ ਬਾਸ਼ ਨੌਜਵਾਨ ਆ ਤੂੰ। ਬਿਲਕੁਲ ਓਕੇ ਆ। ਮੈਂ ਹੁਣ ਇੱਕ ਬੰਦੇ ਦੀ ਇੱਕ ਅੰਦਰ ਦੀ ਫੀਲ ਹੁੰਦੀ ਹੈ ਨਾ, ਅੰਦਰ ਰਿਲੈਕਸੇਸ਼ਨ। ਨਹੀਂ ਕੋਈ ਹੈ ਰੌਲਾ ਵੀ, ਉਹ ਤੇ ਦੱਸੋ ਕਹਿੰਦਾ ਗੱਡੀ ਦੇ ਉੱਤੇ ਉਹਨਾਂ ਨੇ ਉਹ ਲਾ ਲਿਆ, ਬ੍ਰੇਕ ਲਾਉਂਦੇ ਸੀ ਡੋਨਟ ਡਿੱਗਦੇ ਸੀ, ਉਹਨੇ ਉਹ ਲਾ ਲਿਆ ਡਿੱਗਣ ਨਾ, ਉਹਨੇ ਵੀ ਆਪਣਾ ਹਿਸਾਬ ਲਾ ਲਿਆ। ਸਾਡੀ ਬੈਰੀ ਜਹਾਜ਼ ਦਾ ਡੋਨਟ ਨਾਲ ਤਲਕ ਆ ਉਹਦੀ ਤਾਰੀਖ ਨਾਲ। ਉਹ ਜਿਹੜਾ ਕੈਪਟਨ ਸੀ ਉਹ ਹੀ ਬਣਾਉਣਾ ਹੁੰਦਾ ਸੀ ਬੈਰੀ ਜਹਾਜ਼ 'ਚ ਸਰਵ ਕਰਨ ਲਈ। ਨਹੀਂ ਤੁਸੀਂ ਇਹ ਕਹਿ ਸਕਦੇ ਸੀ ਕਿ ਬੰਦ ਰੱਖਦਾ ਸੀਗਾ, ਬੜਾ ਗੇਅ ਨਹੀਂ ਜਿੱਦਾਂ ਗੇਅ ਲਾਉਂਦਾ, ਗੇਅ ਦੇ ਵਿੱਚ ਬੰਦ ਫਸਾਉਂਦਾ ਸੀ, ਵਿੱਚੋਂ ਸਰਾਖ ਹੋ ਜਾਂਦਾ ਸੀ। ਚਲੋ ਐਨੀ ਉਸਤਾਦ ਜੀ ਮੇਰੇ ਹਿਸਾਬ ਨਾਲ ਇਸ ਪੂਰੇ ਸ਼ੋਅ 'ਚ ਤੁਸੀਂ ਤੇ ਮੈਂ ਹੀ ਸਹੀ ਹਾਂ। ਨਹੀਂ ਉਸਤਾਦ ਜੀ ਤੂੰ ਹੀ ਆ, ਮੈਂ ਵੀ ਥੋੜਾ ਜਿਹਾ ਤੂੰ ਸੈੱਟ ਹੋ ਗਏ ਉਹ ਹਕੀਕਤ ਆ। ਉਹ ਜਿਹੜੀ ਆਲੂ ਵਾਲੀ ਚਿਪਸ ਆ ਬਰੀਕ ਲੇਜ਼, ਗੱਲ ਹੈ। ਇਹ ਖਿੱਚ 'ਚ ਬਣੀ ਹੈ। ਭਲਾ ਕਿਸ ਤਰ੍ਹਾਂ ਫਿੰਗਰ ਚਿਪਸ ਬੰਦਾ ਵੇਚਦਾ ਸੀਗਾ, ਇੱਕ ਗਾਹਕ ਨੇ ਆ ਕੇ ਉਹਨੂੰ ਕਹਿੰਦਾ ਯਾਰ ਆ ਬਹੁਤ ਮੋਟੀਆਂ, ਤੇਰੀ ਮਿਹਰਬਾਨੀ ਯਾਰ ਮੈਨੂੰ ਬਰੀਕ। ਉਹਨੇ ਫੁੱਲ ਬਰੀਕ ਕਰਕੇ ਕਰਨਾ ਨਾ ਫੜ, ਉਹਨੂੰ ਉਹ ਪਸੰਦ ਆ ਗਈ। ਉਹ ਵੱਜ ਗਈਆਂ। ਉਹ ਡੇਰੀ ਲੈਣ ਆ ਗਿਆ ਕਿਲੋ ਹੀ ਕਿਹੜੀ? ਇਹ ਜਿਹੜੀ ਬਰੀਕ ਚਿਪਸ ਲੇਜ਼ ਵਾਲੀ? ਹਾਂਜੀ, ਇਹ ਉਹਨੇ ਖਿੱਚ 'ਚ ਬਣਾਈ ਕਿ ਯਾਰ ਇਹ ਕਿ ਸਹੀ ਸਾਈਜ਼ ਨੂੰ ਕਹੀ ਜਾ ਰਿਹਾ ਬਰੀਕ ਕਰ, ਉਹਨੇ ਖਿੱਚ 'ਚ ਬਰੀਕ 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 ਕੱਟ ਕੇ ਉਹਨੂੰ ਤਲ। ਇੱਥੋਂ ਹੀ ਹੁਣ ਮੇਰਾ ਜ਼ੇਨ ਇੱਥੋਂ ਹੁਣ ਦੇਖੋ ਨਾ, ਸਵਾਲ ਅੱਲਾਹ ਤਾਲੀ ਜ਼ਾਤ ਪਾਉਂਦੀ ਹੈ। ਖੋਤਾ ਵਾ ਇਹ ਕਰਦਾ ਵਾ ਇਹ ਕਿਉਂ ਨਹੀਂ ਕਰਦਾ? ਮਤਲਬ ਉਹਨੂੰ ਚਾਹੀਦਾ ਖੋਤੇ ਨੂੰ ਹੁਣ ਲਾਜ਼ਮੀ ਉਹਨੂੰ ਉਹ ਬਾਠੀ ਆਵਾਜ਼ ਕੱਢਣੀ ਹੈ, ਡਰਾਉਣਾ ਹੀ ਆ, ਹਲਕੀ ਆਹ ਆਵਾਜ਼ ਵੀ ਕੱਢ ਲਿਆ ਕਰੇ, ਇਹ ਆਵਾਜ਼ ਕੱਢ ਲਵੇ। ਇਹ ਕਿਹਨੇ ਦੱਸਿਆ? ਕੀ ਕਿਹਨੇ ਦੱਸਿਆ ਵੀ ਹਾਂ ਤੂੰ ਆਹੀ ਆਵਾਜ਼ ਕੱਢਣੀ ਹੈ, ਵੀ ਤੂੰ ਹਾਂ ਆਵਾਜ਼ ਨਹੀਂ ਕੱਢਣੀ। ਜੇ ਅਗਰ ਕੂ ਕੂ ਕੋ ਡਾਲਾ ਪੈ ਜਾਏਗਾ ਤੂੰ ਮਿੱਠੇ ਕਰ ਵਹੂ ਹੋ। ਹਾਂ, ਤੂੰ ਏਦਾਂ ਕਿਉਂ ਨਹੀਂ ਜੰਮਦਾ ਹੀ ਕਰਨ ਲੱਗ ਪਿਆ? ਤੂੰ ਕਿਉਂ ਇਨਸਾਨਾਂ ਨੂੰ ਬੋਲਣ ਲੱਗ ਪਿਆ? ਫਿਤਰਤ ਆ। ਮੈਨੂੰ ਤਾਂ ਮੇਰੀ ਮਦਰ ਫਾਦਰ ਨੇ ਦੱਸਿਆ। ਉਹਨੇ ਵੀ ਆਪਣੇ ਮਦਰ ਫਾਦਰ ਨੂੰ ਦੇਖਿਆ ਕਰਦੇ ਆ। ਹੁਣ ਚਾਚਾ ਜੀ ਨੇ ਖੋਤਾ ਸਾਹਿਬ ਜਿਹੜੇ ਉਹਨਾਂ ਨੇ ਅੱਛਾ, ਇੱਕ ਮਿਸਾਲ ਆ, ਤੈਨੂੰ ਜੰਮਦੇ ਹੀ ਅਗਰ ਵੀ ਇੰਜ ਤੂੰ ਪੈਦਾ ਹੀ ਹੋਇਆ ਵਾ ਤੇ ਤੈਨੂੰ ਫੜ ਕੇ
ਮਤਲਬ ਕਿਸੇ ਖੋਤਿਆਂ ਦੇ ਵਿੱਚ ਰੱਖ ਦਿੰਦੇ ਤੇ ਉਹ ਹੁਣ ਬੋਲਦੇ ਰਹਿੰਦੇ ਤੇ ਤੂੰ ਉਹਨਾਂ ਕੋ ਬੋਲਣ ਲੱਗ ਪੈਣਾ ਸੀ। ਨਹੀਂ, ਇਨਸਾਨੀ ਫਿਤਰਤ ਆ। ਹਾਂ, ਉਹ ਉਹਨਾਂ ਦੀ ਫਿਰ ਖੋਤਾਈ ਫਿਤਰਤ ਆ, ਕੋਤਾਨੀ ਚ ਗੱਲ ਨੂੰ ਉਹਨਾਂ ਦੀ ਖੋਤਾਨੀ ਫਿਤਰਤ ਆ। ਇਹ ਮੈਨੂੰ ਕੋਈ ਰੀਜ਼ਨੇਬਲ ਕੰਫਰਟੇਬਲ ਜਵਾਬ ਨਹੀਂ ਮਿਲਿਆ। ਹਾਂ ਸਹੀ ਗੱਲ ਆ। ਤੇਰਾ ਸਵਾਲ ਹੀ ਬੜਾ ਵੱਡਾ ਸੀ ਕਿ ਸਵਾਲ- ਜਵਾਬ ਹੈ। ਸਾਡੇ ਇੱਥੋਂ ਵਸੋਂ ਬਾਹਰ ਆ। ਇਹ ਤੂੰ ਇਹਨਾਂ ਨੂੰ ਪੁੱਛੀ ਕਿਸ ਟਾਈਮ ਵਿਹਲੇ ਬੈਠੇ, ਯਾਰ ਇਹਦਾ ਨੰਬਰ ਲੈ ਲਓ ਸਾਰੇ, ਇਹਦਾ ਗਰੁੱਪ ਬਣਾ ਲਓ, ਇਹਦੇ ਸਵਾਲਾਂ ਦੇ ਜਵਾਬ ਤੁਸੀਂ ਦਿਆ ਕਰ। ਯਾਰ ਸਵਾਲ ਆ ਨਾ, ਇੱਕ ਮਿਸਾਲ ਹੁਣ ਉਹ ਜਿਹੜਾ ਵੁਲਫ ਆ ਜਿਹੜਾ ਕਰਦਾ ਵਾ, ਉਹ ਏਦਾਂ ਕੋਈ ਨਹੀਂ ਕਰਦਾ। ਕਰਦਾ ਇੰਜ ਵੀ ਕਰਦਾ ਵਾ। ਕੁੱਤੇ ਦੀ ਆਵਾਜ਼ ਨਾ ਕਰਦਾ। ਆ ਕੁੱਤੇ ਦੀ ਨਹੀਂ ਕੱਢਦਾ। ਉਸਤਾਦ ਜੀ ਕਰਦਾ ਵਾ ਐ ਕਰਦਾ। ਇਹ ਕੁੱਤੇ ਦੀ ਆਵਾਜ਼ ਨਹੀਂ ਹੈ ਕਿ ਤੇਰੀ ਆਪਣੀ ਜ਼ਾਤੀ ਹੈ, ਤੂੰ ਕੌਣ ਕੁੱਤੇ ਦੇ? ਵੈਸੇ ਕੁੱਤੇ ਨਾਲ ਮਿਲਣ ਨਹੀਂ ਹੈ। ਆਹੋ, ਓਏ ਉਹ ਖਾਂਦਾ ਰੋਟੀ ਖਾ ਕੇ ਤਾਂ ਬਾਅਦ ਇਦਾਂ ਕਰਦਾ ਵਾ। ਤੁਸੀਂ ਦੇਖੋ ਵਾ, ਮੋਰ ਵਾ, ਮੋਰ ਆਪਣੀ ਪਿੱਛੋਂ ਪੱਗ ਖਿਲਾਰ ਕੇ ਆਇਆ ਬਣਾ ਲੈਂਦਾ। ਏਦਾਂ ਹੀ ਮੁਰਗੀ ਕਿਉਂ ਐ ਕਰਕੇ ਖਿਲਾਰਦੀ? ਪੂਛ ਆਪਣੀ ਖਿਲਾਰੇ। ਉਹ ਕੋ ਪਿੱਛੇ ਡਾਟਾ ਹੀ ਨਹੀਂ ਹੈਗਾ, ਮਵਾਦ ਹੀ ਨਹੀਂ ਹੈਗਾ। ਸਾਜੀ ਐਡੀ ਚੋੜ ਤੇ ਪੂਛ ਰਹੀ ਆ। ਮੈਂ ਪੂਰਾ ਉਹ ਕਰਿਆ ਨਹੀਂ ਹਿਸਾਬ ਹੈਗਾ। ਉਹਦੀ RAM ਹੀ ਨਹੀਂ ਪਈ। ਉਹਦੇ ਪਿੱਛੇ ਹਾਰਡ ਡਿਸਕ ਚ ਉਹਦੇ ਕੋ ਇਹ ਫੋਲਡਰ ਹੀ ਨਹੀਂ ਬਣੇ। ਕੋਸ਼ਿਸ਼ ਤਾਂ ਕਰੇ। ਕੋਸ਼ਿਸ਼ ਕਰਦੀ ਹੈ, ਉਹ ਤੈਨੂੰ ਨਜ਼ਰ ਨਹੀਂ ਆਉਂਦੀ, ਕੱਲੀ ਪੂਛ ਮਾੜੀ ਐ ਕਰ ਰਹਿੰਦੀ ਬਸ। ਜੇ ਮੋਰ ਦੀ ਐਡੀ ਟਿੱਕੀ ਬਣਦੀ ਉਹਦੀ ਇੰਨੀ ਕਿਵੇਂ ਬਣੂਗੀ? ਜਿੰਨੀ ਉਹ ਦਿਆਤੀ ਆ ਕਾਪੀ ਹੋ ਜਾਣੀ ਆ। ਹੁਣ ਇਹ ਹਰ ਮੋਰ ਵੀ ਨਹੀਂ ਬਣਾਉਂਦਾ, ਕਈ ਮੋਰ ਨਹੀਂ ਟਿੱਕੀ ਬਣਾਉਂਦੇ, ਉਹ ਸਾਦੇ ਹੀ ਆ। ਨਹੀਂ, ਹਰ ਮੋਰ ਟਿੱਕੀ ਵਾਲਾ ਵਾ। ਹੁਣ ਮੋਰ ਨੂੰ ਕਿਹਨੇ ਦੱਸਿਆ ਵਾ ਵੀ ਐ ਕਰਕੇ ਪੂਰਾ ਪੱਗ ਖਿਲਾਰ ਕੇ ਬਹਿ ਜਾ ਆਰਾਮ ਨਾਲ? ਕਿਹਨੇ ਦਾ ਚੇਂਜ ਪਾਇਆ? ਅਸੀਂ ਇਨਸਾਨ ਆ, ਅਸੀਂ ਵੀ ਤੇਰੇ ਮੂੰਹ ਚ ਜਦੋਂ ਪਹਿਲੀ ਵਾਰੀ ਫੀਡਰ ਗਿਆ ਸੀ, ਤੈਨੂੰ ਕਿਹਨੇ ਦੱਸੇ ਕਰਨ ਲੱਗ ਪਿਆ? ਇਨਸਾਨੀ ਫਿਤਰਤ ਆ। ਅੱਛਾ, ਆਨੀ ਵੀ ਤੇਰਾ ਉਹ ਫਿਰ ਨਹੀਂ ਉਹ ਤਾਂ ਇਨਸਾਨੀ ਫਿਤਰਤ ਆ, ਤੂੰ ਕੋ ਕਰਨ ਲੱਗ ਪਿਆ? ਮੈਂ ਇਨਸਾਨ ਨਹੀਂ। ਨਹੀਂ, ਚਲੋ ਅੱਜ ਦੇ ਪ੍ਰੋਗਰਾਮ ਸਾਬਤ ਹੋਇਆ। ਹੁਣ ਦੇਖਣਾ, ਜਿੱਦਾਂ ਮੋਰ ਪੈਪ ਚੋਂ ਪਰ ਚੁੱਕਦਾ, ਇਸ ਹਿਸਾਬ ਦਾ ਇਨਸਾਨ ਹੋ ਜਿਹਦਾ ਪਲਾ ਚੁੱਕ ਕੇ ਫਿਰ ਜਾਵੇ। ਲੇਕਿਨ ਨਹੀਂ, ਤੂੰ ਹੀ ਤਾਂ ਕਰਨਾ, ਤੂੰ ਸਲਵਾਰ ਕਮੀਜ਼ ਪਾ ਕੇ ਐ ਫੜ ਕੇ ਐ ਕਰੀ ਜਾਏਗਾ। ਲੇਕਿਨ ਇਨਸਾਨ ਕਿਆ ਮੈਂ ਦਾ ਟਿੱਕੀ ਬਣਾਈ? ਆਹੋ, ਤੂੰ ਕਹਿੰਦਾ ਟਿੱਕੀ ਬਣਾਈ ਹੈ। ਮੋਰ ਕਿੱਦਾਂ ਬੋਲਦਾ? ਮੋਰ ਉਹ ਸਾਹਮਣੇ ਬੋਲਦਾ ਸੁਣਿਆ ਨੀ? ਕਿੱਦਾਂ? ਇਹ ਸਾਹਮਣੇ ਆਵਾਜ਼ ਹੁੰਦੀ ਨਾ। ਤੂੰ ਕੀ ਖਾ ਕੇ ਆਇਆ ਘਰੋਂ? ਕੋਈ ਚੀਜ਼ ਖਾ ਕੇ ਨਹੀਂ ਗਲਤ ਸਾਜੀ ਅੱਜ ਮੈਂ ਖਾਦਾ ਵਾ ਗੋਭੀ ਦਾ ਆਪਣੀ ਕੋਈ ਟਿੱਕੀ ਤੇ ਨਹੀਂ ਖਾਇਆ? ਬਤਾ ਇਹ ਮੁੰਡਿਆਂ ਨੂੰ ਲੋਕੀ ਗੱਲਾਂ ਸੁਣ ਗਏ, ਉਹ ਕੁੱਤਾ ਖਾ ਲਿਆ ਮਰਿਆ ਕੀ ਕਹੀ ਜਾ। ਨਹੀਂ, ਕੀ ਅੱਜ ਹੋਇਆ, ਕੀ ਰੌਲਾ ਕੀ? ਨਹੀਂ ਸੱਚੀ ਉਸਤਾਦ ਜੀ ਐਕਸਪੈਰੀਮੈਂਟ। ਫਿੱਟੇ ਮੂੰਹ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਚੱਲਾਂ, ਉੱਥੇ ਅਗਲੇ ਨੇ ਟਿਕਟਾਂ ਵੇਚੀਆਂ ਨੇ, ਤੂੰ ਤੇ ਖਲੋ ਕੇ ਇਹੋ ਜੀ ਗੱਲ ਕਰਨ ਲੱਗ ਪਵੇਂ, ਉਹਨਾਂ ਕਹਿਣਾ ਫਿੱਟੇ ਮੂੰਹ ਤੁਸੀਂ ਇਹ ਕੁਝ ਦੱਸਣਾ ਹੈ ਸਾਨੂੰ? ਅੱਗੋਂ ਯਾਰ ਆਪਣਾ ਨਾਮ ਮੁਕਾਮ ਦੇ। ਉਹ ਬੋਲ ਕਿੱਦਾਂ ਬੋਲਦਾ? ਉਹ ਬੋਲਦਾ ਉਹਦੀ ਆਵਾਜ਼ ਕਿੱਦਾਂ ਨਿਕਲਦੀ? ਉਹਦੀ ਹੈ ਨਹੀਂ, ਉਹਦੀ ਆਵਾਜ਼ ਸੁਣੀ ਨਹੀਂ ਉਹਦੀ ਮੈਂ। ਆਵਾਜ਼ ਉਹਦੀ ਗੂੰਜ ਗੂੰਜ ਆ ਸਾਜੀ। ਹਾਂਜੀ ਸਾਜੀ ਦੇਖੋ ਕਿ ਲੱਗ ਗੂੰਜ ਤੇ ਉਹਦੀ। ਉਹ ਮੈਂ ਉਹ ਦੇਖਿਆ ਕਿ 4 ਸ਼ੇਰ 5 ਉਹਦੇ ਬੱਚੇ ਦੇ ਮਗਰ ਪਏ ਨੇ ਤੇ ਹੰਬ ਗਏ ਨੇ ਸ਼ੇਰ ਕਸਮੇ ਵੀ। ਓਏ ਹੋਏ, ਬੋਤਲ ਟਾਈਮ ਤੇ ਆਹੋ, ਬੌਂਤਰ ਦਾ ਬੱਚਾ ਸੀ, ਉਹ ਬੌਂਤਰ ਪੂਰਾ ਨਹੀਂ ਸੀ। ਤੁਹਾਨੂੰ ਤੇ ਛੇੜਦੇ ਹੀ ਆਹੋ, ਬੱਚੇ ਦੇ ਮਗਰ ਉਹਨੂੰ ਘੇਰਿਆ 4 ਜਣਿਆਂ ਨੇ। ਯਾਰ ਇੱਕ ਹੋਰ ਮੈਨੂੰ ਆਵਾਜ਼ ਕਰਦੇ, ਟਟੀਰੀ ਜਿਹੜੀ ਆ ਉਹਦੀ ਹਾਂ ਇਹਦਾ ਮੈਨੂੰ ਪਤਾ ਵਾ। ਯਾਰ ਇੰਨੀ ਸੇਮ ਨਾ ਕੱਢ, ਉਹਨਾਂ ਨੂੰ ਲੱਗਣਾ ਕੋਈ ਤੁਸੀਂ ਸੱਚ ਫੈਕਟ ਲਾ। ਇਹ ਆਈ ਆ ਕੋਈ। ਹੁਣ ਮੈਨੂੰ ਕੋਈ ਦੱਸ, ਕਬੂਤਰ ਆ, ਇਹਦੀ ਸੈਂਸ ਆਫ ਹਿਊਮਰ ਹੋਰ ਆ, ਸੈਂਸ ਆਫ ਹਿਊਮਰ। ਇਹਦੀ ਸੈਂਸ ਆਫ ਹਿਊਮਰ ਹੋਰ ਵਾ, ਤੋਤੇ ਦੀ ਹੋਰ ਵਾ। ਇਹ ਦੋਨੇ ਹੈ ਤਾਂ ਪਰਿੰਦੇ ਹੀ ਆ ਨਾ। ਕਬੂਤਰ ਕਿਦਾਂ ਬੋਲਦਾ ਵਾ? ਗੁਟਰਕੂ ਗੁਟਰਕੂ ਹਾਂਜੀ, ਉਹ ਕੋਈ ਵੀ ਇੱਕ ਬੇਸਿਕਲੀ ਸਿਆਣੇ ਕਹਿੰਦੇ ਅੱਲਾਹ ਤਾਲਾ ਜ਼ਿਆਦਾ ਜ਼ਿਕਰ ਕਰਦਾ ਕਬੂਤਰ। ਹੁਣ ਅਸੀਂ ਸਿਆਣੇ ਕੋ ਸੁਣਿਆ ਤੇ ਘੁੱਗੀ ਮਿੱਠੇ ਘੁੱਗੀ ਕੁਕੀ ਕਿਹੜੀ ਹੁੰਦੀ ਭਲਾ? ਘੁੱਗੀ ਕਬੂਤਰ ਵਰਗੀ ਉਹਦਾ ਹੁੰਦੀ ਆ। ਕੂ ਪਤਾ ਹੀ ਆ। ਉਹ ਤੇ ਉਹੀ ਹੈ ਨਾ, ਕੂ ਹਾਂ, ਉਹ ਗਈ ਆਈ ਹੈ। ਨਾਰਮਲ ਜਿਹੜੀ ਚਿੜੀ ਆ, ਜਿਹੜੀ ਆਮ ਮਿਲ ਜਾਂਦੀ ਚਿੜੀ, ਉਹ ਕਿੱਦਾਂ ਬੋਲਦੀ? ਤੇ ਸ਼ੁਤਰਮੁਰਗ ਚਿੜੀ ਨੂੰ ਉਸਤਾਦ ਜੀ ਪਰਿੰਦਿਆਂ ਦੀ ਨਾਨੀ ਕਿਹਾ ਗਿਆ, ਜਿਹੜੀ ਰੰਗ ਬਰੰਗੀ ਪਰਾਂ ਵਾਲੀ ਨਹੀਂ, ਉਹ ਜਿਹੜੀ ਸੋਮ ਚਿੜੀ ਅਸਲੀ ਚਿੜੀ ਜਿਹਦੀ ਇੱਥੇ ਹਾਂ, ਜਿਹੜੀ ਜਰਮਨ ਚਿੜੀ ਹਾਂਜੀ, ਹੁੰਦੀ। ਉਹ ਪਰਿੰਦਿਆਂ ਦੀ ਨਾਨੀ ਹੈ। ਨਾਨੀ ਅੱਛਾ ਜੀ, ਹਾਂਜੀ, ਹੁਣ ਤੁਸੀਂ ਇਹ ਦੇਖੋ, ਮਾਂ। ਮੁਰਗੀ। ਹਾਂਜੀ, ਔਰ ਉਸਤਾਦ ਜੀ ਇਹ ਸਭ ਤੋਂ ਹੈਰਤ ਅੰਗੇਜ਼ ਗੱਲ ਕੀ ਹੈ ਕਿ ਡਾਇਨਾਸੌਰ ਦੀ ਨਸਲ ਚੋਂ ਮੁਰਗੀ। ਲੈ ਲੈ। ਹਾਂ, ਆ ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਆ, ਸਹੀ ਗੱਲ ਆ। ਮੁਰਗੀ ਹਾਂ ਹਾਂ, ਕਿੱਥੇ ਡਾਇਨਾਸੌਰ, ਕਿੱਥੇ ਮੁਰਗੀ? ਯਾਰ ਹੌਲੀ ਹੌਲੀ ਕਰਦੇ ਇੱਥੇ ਆ ਗਏ। ਯਾਨੀ ਕਿ ਡਾਇਨਾਸੌਰ ਲਾਲਾ ਵੇਚੀ ਗਏ, ਜੋ ਮੁਰਗੀ ਜਿਹੜੀ ਛੱਡਤੀ। ਹੁਣ ਕੋਕਾ ਕੋਲਾ ਉਸਤਾਦ ਜੀ ਜਦੋਂ ਬਣੀ ਆ, ਇਹ ਬਤੌਰ ਮੈਡੀਸਨ ਬਣੀ ਹੈ। ਬਤੌਰ ਮੈਡੀਸਨ ਸਿਰ ਦਰਦ ਦਾ ਇੱਕ ਫਾਰਮਾਸਿਸਟ ਨੇ ਨਾ ਇਹ ਸ਼ਰਬਤ ਬਣਾਇਆ। ਤਦੇ ਹੀ ਨੂਰਾ ਫਾਤੀ ਸਾਹਿਬਾ ਨੇ ਕਿਹਾ ਜ਼ਾਲਮਾ ਕੋਕਾ ਕੋਲਾ ਬਣਾ ਦੇ। ਟੈਨਸ਼ਨ ਉਹਨਾਂ ਨੇ ਕਿਤੋਂ ਅੱਛਾ, ਫਿਰ ਇਹ ਇੰਨੀ ਵਿਕਣ ਲੱਗ ਪਈ ਕਿ ਮਸ਼ਰੂਬ ਵੀ ਬਣ ਗਈ। ਉਹ ਨਹੀਂ ਆਏ। ਸੱਚੀ ਮੁੱਚੀ ਪੁੱਛੋ ਜੇ ਮੈਨੂੰ ਪਤਾ ਕੀ ਹੈ ਇੱਧਰ
ਹੋਰ ਤਾਂ ਜਿਹੜਾ ਵੱਡਾ ਡਾਲਾ ਨਾ ਕੋਕ ਵਾਲਾ ਨਹੀਂ, ਹੁਣ ਜਦੋਂ ਬੈਕ ਹੋ ਕੇ ਲੱਗਦਾ ਕੰਧ ਲੈ ਜਾਂਦਾ ਵਾ। ਯਾਰ ਦਾਣੇ ਤੂੰ ਝੂਠਾ ਨਾ ਪਵਾ ਦੇ ਯਾਰ। ਯਾਰ ਨਹੀਂ ਯਾਰ ਇਹ ਕਿਹੜੀ ਇਨਫੋਰमेशन ਹਾਂਜੀ ਬਸ ਮੈਂ ਬੈਠਾ ਮੈਨੂੰ ਥੱਪੜ ਪਾ ਜਾਣਾ। क्या कोका कोला बोतल जो है ये स्टार्ट पे किसी बतौर मेडिसिन बनी है? जी हाँ, आपकी बात बिल्कुल दुरुस्त है। कोका कोला की शुरुआत असल में एक दवा मेडिसिन के तौर पर ही हुई थी। इसकी कहानी कुछ इस तरह है। बनाने वाला इसे 1886 में अटलांटा के एक फार्मासिस्ट डॉक्टर डॉक्टर जॉन पेम्बरटन ने तैयार किया था। मकसद, शुरू में इसे एक पेटेंट मेडिसिन और नर्व टॉनिक के रूप में बेचा जाता था। डॉक्टर पेम्बरटन का दावा था कि यह थकावट, सर दर्द और घबराहट, एंजाइटी जैसी बीमारियों के इलाज में मददगार है। अजीब हकीकत, उस दौर में इसमें कोकीन की कुछ मात्रा और कोला नट का अर्क एक्सट्रैक्ट शामिल होता था, जिसकी वजह से इसे ये नाम मिला। हालांकि 1903 के आसपास इसके फॉर्मूले से कोकीन को पूरी तरह खत्म कर दिया गया था। बाद में जब इसे सोडा वाटर के साथ मिलाकर बेचा जाने लगा तो ये एक दवा के बजाय दुनिया का सबसे मशहूर सॉफ्ट ड्रिंक बन गया। ਤਾੜੀ ਲਾਓ ਜ਼ਰਾ ਕੁਝ। ਐਸ ਦੁਨੀਆ ਨੂੰ ਤੇਰੀ ਕਦਰ ਨਹੀਂ ਹੈ। ਵਾਹ ਵਾਹ ਬਹੁਤ ਹੋ ਜਾ उस दुनिया चला जा। ਹੁਣ ਮੈਂ ਤੁਹਾਨੂੰ ਕਿਹਾ ਸਮੋਸੇ ਦਾ ਨਾਂ ਸੰਬੋਸਕ ਲੈ ਸੰਬੋਜ਼ਾ ਈਰਾਨ ਚ ਬਣਿਆ। ਫਿਰ ਜੰਗਾਂ ਲੱਗੀਆਂ ਤੇ ਜੰਗ ਦੇ ਵਿੱਚ ਲੋਕੀ ਰੱਖ ਕੇ ਲਿਆਂਦੇ ਹੁੰਦੇ ਸੀ ਸਮੋਸੇ। ਉਹਨਾਂ ਨੇ ਆਸਤਾ ਬਰੇ ਸਗੀਰ ਚ ਆ ਕੇ ਆਲੂ ਪਿਆ ਇਹਦੇ ਚ, ਨਹੀਂ ਤੇ ਇਹ ਬੜੀ ਅੱਛੀ ਹੈ। ਓਏ ਅਸੀਂ ਰੱਖ ਦਿੰਨੇ ਆਲੂ ਸਾਡੇ ਕੋਲ ਕੋਈ ਵੀ ਚੀਜ਼ ਦੇ ਅਸੀਂ ਆਲੂ ਰੱਖ ਦਿੰਨੇ ਆਈਸਕ੍ਰੀਮ ਦੀ ਜਿਹੜੀ ਕੋਨ ਆ ਉਹ ਵੀ ਹਾਦਸਾਤੀ ਤੌਰ ਤੇ ਆਜ਼ਾਦ ਹੋਈ। ਕਿਹੜੀ ਕੌਣ ਜਿਹੜੀ ਥੱਲੇ ਫੜੀ ਦੀ ਹੈ ਕਰਕੇ? ਹਾਂਜੀ ਇਹ ਇੱਕ ਅਲੱਗਾ ਪ੍ਰੋਡਕਟ ਹੁੰਦੀ ਸੀ, ਮੇਲਿਆਂ 'ਚ ਵਿਕਦੀਆਂ ਹੁੰਦੀਆਂ ਸੀ ਆਈਸਕ੍ਰੀਮਾਂ। ਇਹ ਬਰੀਕ ਰੋਟੀ ਕਰੰਚੀ ਨਾਲ ਮਿਲਦੀ ਹੁੰਦੀ ਸੀ। ਆ ਕੋਨ ਹੈ ਇਹਦੇ ਵਿੱਚ ਸਾਲਨ ਪਾ ਕੇ ਖਾਂਦੇ ਹੁੰਦੇ ਆਈਸਕ੍ਰੀਮ ਦਾ ਸਟਾਲ ਲੱਗਾ ਹੋਇਆ ਵਾ। ਉਹ ਨਾ ਹੁਣ ਜਿਸ ਡਿਸਪੋਜ਼ੇਬਲ ਬਰਤਨ 'ਚ ਪਾ ਕੇ ਦਿੰਦੇ ਸੀ ਉਹ ਮੁੱਕ ਗਿਆ। ਸੀ। ਆਹੋ ਉਹਨੇ ਨਾਲ ਦੀ ਦੁਕਾਨ 'ਚੋਂ ਇਹ ਫੜੀਆਂ ਕੋਨਾ ਇਹਦੇ ਉੱਤੇ ਫਿਰ ਲਾ ਕੇ ਵੇਚਣ ਲੱਗ ਪਏ। ਉੱਥੋਂ ਬਕਾਇਦਾ ਕੋਨ ਆਈਸਕ੍ਰੀਮ ਦਾ ਸ਼ੁਰੂ ਹੋ ਗਿਆ। ਆਜ਼ਾਦ ਹੋ ਗਿਆ। ਕੀ ਬਾਤ ਹੈ ਭਾਈ ਦਾਨਿਸ਼। ਸੀਰੀਅਸ ਮੁੱਛੀ ਗੱਲ ਉਹ ਕਰੀ ਖੁਦਾਰਾ ਸਾਡੇ ਬੱਚਿਆਂ ਦੀ ਰੋਜੀ ਦਾ ਮਸਲਾ ਵਾ। ਸਾਨੂੰ ਰਖਵਾ ਨਾ ਦੇਈ। ਹੁਣ ਤੁਸੀਂ ਮੈਨੂੰ ਇਹ ਦੇਖੋ, ਇੱਥੋਂ ਹੀ ਅਸੀਂ ਸਵਾਲ ਕਰਨਾ ਵਾ। ਰੇਸ਼ ਸਿੱਧਾ ਖੜਾ ਹੁੰਦਾ ਵਾ, ਹਾਂ ਕੈਂਗਰੂ ਸਿੱਧਾ ਖੜਾ ਹੋ ਸਕਦਾ। ਹਾਂ। ਕੈਂਗਰੂ ਦੀ ਝੋਲੀ ਲੱਥ ਕੇ ਰੇਸ਼ ਨਹੀਂ ਲੱਗ ਸਕਦੀ। ਯਾਰ ਹੁਣ ਕੈਂਗਰੂ ਕਿਹਨੇ ਦੱਸਿਆ ਵਾ ਕੈਂਗਰੂ ਬਾਦਸ਼ਾਹ ਝੋਲੀ ਚ ਕੋਈ ਕੈਂਗਰੂ ਝੋਲੀ ਦਾ ਮਾਲਕ ਹੋ ਗਿਆ? ਨੈਕਸਟ ਕੋਈ ਜਾਨਵਰ ਨਹੀਂ ਕਰ ਸਕਦਾ। ਯਾਰ ਕਿਆ ਉੱਤੇ ਝੋਲੀ ਬੰਦ ਹੋ ਗਈ ਆ? ਬਗਲੇ ਦੀ ਕਿੱਦਾਂ ਆਵਾਜ਼ ਕੱਢੀ ਤੇ ਬਗਲੇ ਬਗਲਾ ਖੜਾ ਕਿਹੜਾ ਉਹ ਜਿਹੜਾ ਬਲ ਚਿੱਟਾ ਜਿਹਾ। ਇੱਕ ਲੱਤ ਉਹ ਵਾ ਜਿਹੜਾ ਇਹ ਮਾਦਾ ਉਸਤਾਦ ਜੀ ਬਸ ਕਿੱਥੇ ਲਾ ਕੇ ਸੋਣਾ ਹੈ? ਉਸਤਾਦ ਜੀ ਦੱਸੋ ਹੁਣ ਪਹਿਲੇ ਮੇਰੀ ਯਾਰ ਸਾਡੀ ਝੋਲੀ ਕਲੀਅਰ ਹੋ ਗਈ ਹੈ। ਮੈਨੂੰ ਦੱਸੋ ਕਿਆ ਰੇਸ਼ ਨੂੰ ਝੋਲੀ ਲੱਗ ਸਕਦੀ? ਲੱਗ ਸਕਦੀ ਹੈ। ਉਹਦੇ ਆਵਾਜ਼ ਤਾਜੀ। ਜਿਹੜਾ ਨੂੰ ਲੱਭਣੀ ਨਹੀਂ। ਨਹੀਂ ਅਸੀਂ ਉਸੇ ਕੈਂਗਰੂ ਦੇ ਕਲਰ ਦੀ ਲਵਾਵਾਂਗਾ ਉਹ ਕਲੇ। ਆਪਣੇ ਲਵਾ ਹਾਂ। ਮੈਂ ਤਾਂ ਝੋਲੀ ਚੁੱਕ ਸਕਦਾ। ਮੇਰੇ ਆਹੀ ਝੋਲੀ ਸਾਡੀ ਤੇ। ਉਸਤਾਦ ਜੀ ਨੇ ਆਈਸਕ੍ਰੀਮ ਦੱਸਿਆ ਨਾ, ਮੈਂ ਗੋਲਾ ਦੱਸੂਗਾ ਜਿਹੜਾ ਗੋਲਾ ਖਾਂਦੇ ਬਰਫ ਵਾਲਾ ਆਪਾਂ। ਇਹ ਵੀ ਹਾਸ ਹੈ ਗੋਲਾ ਕਿਦਾਂ ਯਾਦ ਹੋਇਆ? ਗੋਲਾ ਕਹਿੰਦਾ ਮੈਂ ਦੱਸਾਂ। ਉਸਤਾਦ ਜੀ ਮੈਂ ਦੱਸਦਾ। ਉਹ ਯਾਰ ਇਹਨੇ ਕਹਿਣਾ ਵਾ ਵੀ ਉਹ ਜੀ ਇੱਕ ਬੰਦੇ ਨਹੀਂ, ਨਹੀਂ, ਤੇ ਨਹੀਂ, ਘਟੋ- ਨਹੀਂ ਉਸਤਾਦ ਜੀ। ਰੋਬੜਾ ਨਿਕਲਿਆ ਸੀ, ਉਹਨੇ ਰੋਬੜਾ ਕਟਾ ਕੇ ਚਤੀਲਾ ਲਾ ਲਿਆ। ਉਸਤਾਦ ਜੀ ਨਹੀਂ। ਉਸਤਾਦ ਜੀ ਨਹੀਂ। ਬੰਦਾ ਸਵਿਟਜ਼ਰਲੈਂਡ 'ਚ ਇੱਕ ਰਹਿੰਦਾ ਹੁੰਦਾ ਸੀ, ਉਹਨੂੰ ਘਰੋਂ ਕੱਢਤਾ। ਕੱਲ ਠੀਕ ਆ, ਉਹ ਬਾਹਰ ਜਾ ਕੇ ਬੋਰ ਬੈਠਾ ਉਹਦੀ ਬਰਫ਼ ਦੇ ਵਿੱਚ। ਉਹ ਬੈਠਾ ਉਹਦਾ ਖਿਆਲ ਆਇਆ, ਉਹਨੇ ਇੰਜ ਗੱਲ ਕਹਿੰਦਾ ਪਿੰਨੀ ਬਣਾ ਪਿੱਛੇ ਸੁੱਟੀ ਗਿਆ। ਉਹ ਪਿੱਛੇ ਦਰਖਤ ਸੀਗਾ। ਉਹਦੇ ਤੀਲੇ ਸੀ, ਉਹਨਾਂ ਚੋਂ ਲੱਗੀ ਗਏ। ਹਾਂਜੀ ਸਟ੍ਰਾਬੇਰੀ ਦਾ ਦਰਖਤ ਸੀ ਸਾਜੀ। ਹਾਂ। ਉੱਤੇ ਸਟ੍ਰਾਬੇਰੀ ਡਿੱਗੀ ਆ। ਉਹਨੇ ਪਿੱਛੇ ਦੇਖਿਆ, ਉਹਨੇ ਕਿਹਾ ਯਾਰ ਇਹ ਕਿੱਥੇ ਜਾਂਦੇ, ਆਵਾਜ਼ ਵੀ ਨਹੀਂ ਆਉਂਦੀ। ਉਹਨੇ ਜਾ ਕੇ ਫਿਰ ਚੂਸਿਆ, ਉਹਨੇ ਫਿਰ ਵੇਚੇ ਸਾਜੀ। ਔਰ ਰੇਤ ਵਾਲਾ ਚੂਸਾ। ਨਹੀਂ ਬਰਫ਼ ਵਾਲਾ। ਯਾਰ ਬਰਫ਼ ਵਾਲਾ ਅੱਜ ਕਰਦਾ ਰਿਹਾ ਨਾ, ਉਹ ਬੈਠਾ ਰਿਹਾ ਯਾਰ। ਉਹ ਤੋਂ ਫਿਰ ਗੋਲੇ ਯਾਦ ਹੋਏ। ਹਾਂਜੀ ਉਹ ਪਿੱਛੇ ਸੁੱਟਦਾ ਰਿਹਾ। ਭਾਈ ਮਿੱਠੇ ਸ਼ੁਤਰਮੁਰਗ ਕਿੱਦਾਂ ਬੋਲਦਾ? ਛਤਰਪੁਰ ਕਿੱਥੇ ਬੋਲਦਾ ਹੀ ਨਹੀਂ ਹੈਗਾ। ਉਹ ਮੁਰਗੀ ਹੋਈ ਆ ਕੁ 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 ਕੁ। ਉਹ ਮੁਰਗੀ ਨੇ ਮੋਟੇ ਮੁਰਗੀ ਵੀ ਬੋਲਦਾ, ਲੇਕਿਨ ਸ਼ੁਤਰਮੁਰਗ ਦਾ ਉੱਚਾ ਬੋਲਦਾ। ਉੱਚਾ ਬੋਲਦਾ ਚੱਲ ਚੱਲ ਕੇ। ਹਾਂ। ਹੁਣ ਮੈਂ ਦੱਸੋ ਨਾ, ਹੁਣ ਊਂਠ ਵਾ ਤੇ ਆਪਣਾ ਮਗਰਮੱਛ ਆ। ਊਂਠ ਨਹੀਂ ਤਾਂ ਰੇਂਗ ਸਕਦਾ ਹੈ। ਓਹੋ ਕਿਆ ਮਗਰਮੱਛ ਨਹੀਂ ਰੇਂਗਣਾ ਵਾ? ਯਾਰ ਫੈਸਲਾ ਮੈਂ ਕਿੱਥੇ ਜਾਣਾ ਇਸ ਟਾਈਮ? ਹਾਂਜੀ ਲੋ ਉਹਦੇ ਕੋਲ ਪਹੁੰਚ ਜਾ, ਤੁਸੀਂ ਦੋਵੇਂ ਇਕੱਠੇ ਫਿਰਿਆ ਕਰੋ। ਤੂੰ ਵੀ ਚੱਲ ਜਾ, ਕਿੰਨੇ ਜਾਣਾ ਜਾਓ। ਅੱਛਾ ਨਾਲ ਲੌਜੀਕ ਦੀ ਗੱਲ ਕਰੇਗਾ ਉਹ ਰਾਮੇ ਤੁਸੀਂ ਆਪਣਾ ਲੈਦਾ ਇੱਕ ਟੀਟਮ ਬਣਾਓ। ਉਸਤਾਦ ਜੀ ਮੈਂ ਤੁਹਾਨੂੰ ਸਹੀ ਕਹਿੰਦੇ ਆ, ਪਾਗਲ ਹੋ ਗਏ ਨੇ ਸਿਰਫ ਤੁਸੀਂ, ਮੈਂ ਸਹੀ ਰਹਿ ਗਏ। ਮੈਨੂੰ ਲੱਗਾ ਤੁਸੀਂ ਉਸਤਾਦ ਜੀ ਨੂੰ ਲੈ ਕੇ ਚੱਲਣਾ ਸੀ ਨਾਲ ਹੀ। ਇਹ ਹੁਣ ਪਾਗਲਾਂ ਦਾ ਟੀ ਟਾਈਮ ਹੋ ਗਿਆ, ਸਹੀ ਕੱਢਣ ਲੱਗੇ ਉਹ। ਯਾਰ ਸੈਂਡਵਿਚ ਦੀ ਦੱਸੀਏ ਤੁਹਾਨੂੰ ਉਸਤਾਦ ਜੀ। ਉਹ ਕੋਈ ਸ਼ਾਇਦ ਮੰਗਾ ਵੀ ਦੱਸੀ ਜਾਣ ਡਿਆ ਵਾ। ਯਾਰ ਇੱਕ ਮੈਨੂੰ ਪੁੱਛ ਲੈ ਦੋ, ਉਹ ਕੁੱਕੜ ਕਿੱਦਾਂ ਬੋਲਦਾ ਸਵੇਰੇ ਸਵੇਰੇ? ਸੁਬਹ ਉਹ ਤੇਰਾ ਮਰੇ ਕਿਹੜਾ ਕੁੱਕੜ ਹੈ? ਕੁੱਕੜ ਖੱਟਾ ਪਈ ਬੈਠਾ ਵਾ। ਭਰ ਕੇ ਤੇਰਾ ਪਰ ਨਹੀਂ ਉਹਦੀ ਤਰਜੀ ਹੋਰ ਹੁੰਦੀ ਆ।
ਸੁਬਹ ਵਾਲੇ ਦੀ ਸਿਰਫ ਫਰੈਂਚ ਹੁੰਦਾ ਹਾਂ ਨਹੀਂ ਉਹਦੀ ਕੰਪੋਜੀਸ਼ਨ ਹੋ ਰਹਾ ਹੋਰ ਹੁੰਦੀ ਹੈ ਉਹ ਸਕੇਲ ਹੋ ਰਹਾ ਉਹਦਾ ਚੜ ਕੇ ਨਹੀਂ ਇਹ ਵਾ ਆ ਵਾ ਇਹ ਲੇਕਿਨ ਕੁਕੜੀ ਹੈ ਨਰਵਾਜ਼ ਨਹੀਂ ਇਹ ਲੱਗਦਾ ਕਿ ਸੜਦਾ ਹੀ ਆਉਂਦੇ ਕੁੱਕੜ ਕਿਤੇ ਚੱਲਿਆ ਬੜੀ ਗਿਆ ਸਖਤ ਦੀ ਆਵਾਜ਼ ਕੱਢੀ ਇਹਨੇ ਸੈਂਡਵਿਚ ਭਾਜੀ ਹੁਣ ਹਾਂ ਵਿੱਚ ਉਸਤਾਦ ਜੀ ਇੱਕ ਜਵਾਰੀ ਸੀਗਾ ਔਰ ਉਹ ਜੂਏ 'ਚ ਇੰਨਾ ਮਗਨ ਰਹਿੰਦਾ ਸੀ ਕਿ ਉਹ ਟੇਬਲ ਤੋਂ ਉੱਠਣਾ ਪਸੰਦ ਨਹੀਂ ਸੀ ਕਰਦਾ ਉਹਨੇ ਆਪਣੇ ਨੌਕਰ ਨੂੰ ਕਿਹਾ ਕਿ ਰੋਟੀ ਦੇ ਵਿੱਚ ਇਸ ਗੋਸ਼ਤ ਦਾ ਟੁਕੜਾ ਰੱਖ ਕੇ ਲਿਆਇਆ ਤੇ ਵੀ ਰੋਟੀ ਲਾ ਲਿਆ ਉਹ ਲਿਆ ਕੇ ਟੇਬਲ ਤੇ ਰੱਖ ਦਿੰਦਾ ਸੀ ਉਹ ਨਾਲ ਖਾਂਦਾ ਰਹਿੰਦਾ ਸੀ ਨਾਲ ਖੇਡਦਾ ਸੀ ਆਪਣਾ ਜੋ ਵੀ ਜੂਆ ਉਹਦੇ ਵੱਲ ਦੇਖ ਕੇ ਦੂਸਰੇ ਜਵਾਰੀਆਂ ਨੇ ਉਸ ਜੂਏ ਖਾਨੇ ਨੇ ਉਹ ਬਣਾਉਣੇ ਸ਼ੁਰੂ ਕਰਤੇ ਉਹ ਖਾਣ ਲੱਗ ਪਿਆ। ਸੈਂਡਵਿਚ ਉਸ ਬੰਦੇ ਦਾ ਨਾਮ ਵੀ ਸੈਂਡਵਿਚ ਸੀ ਪੁੱਛੋ ਜੀਪੀਟੀ ਨੂੰ ਕਿ ਕੌਣ ਸੀ ਉਹ ਸੈਂਡਵਿਚ ਕੌਣ ਸੀ ਸੈਂਡਵਿਚ ਕਿਹੜਾ ਬਣਿਆ ਓਏ ਯਾਰ ਇਹ ਤੂੰ ਯਾਰ ਇਹ ਤੂੰ ਕੀ ਬਕਵਾਸ ਕਰ ਰਿਹਾ ਯਾਰ ਅਰਲ ਬੜੀ ਸੈਂਡਵਿਚ। ਇੰਟਰਸਟਿੰਗ ਬਕਵਾਸ ਕਰ ਰਿਹਾ ਅਰਲ ਸੈਂਡਵਿਚ ਉਹਦਾ ਨਾਮ ਵੀ ਤੁਹਾਨੂੰ ਦੱਸਾਂ ਕੀ ਨਾਮ ਉਹਦਾ ਅਰਲ ਸੈਂਡਵਿਚ ਉਹ ਮਾਰ ਨਹੀਂ ਉਹ सैंडविच कैसे इजाद हुआ है खाने वाला सैंडविच सैंडविच की इजाद की कहानी काफी दिलचस्प है और इसका सेहरा आम तौर सैंडविच की इजाद की कहानी काफी दिलचस्प है और उसका सहरा आमतौर पर एक अंग्रेज रईस जॉन मॉन्टेगू के सर जाता है जो सैंडविच के चौथे नवाब चौथा अर्ल ऑफ सैंडविच थे। ये वाकया 1762 इनके करीब का है। सैंडविच की कहानी। वजह, नवाब साहब को जुए ताश खेलने का बहुत शौक था। एक बार वो मुसलसल 24 घंटे से ताश की मेज पर बैठे खेल रहे थे। मसला, वो खाने के लिए मेज छोड़ना नहीं चाहते थे, लेकिन वो ये भी नहीं चाहते थे कि उनके हाथ चकने हों और ताश के पत्ते खराब हो जाएं। सैंडविच की इजाद की कहानी काफी दिलचस्प है कि वो और उसका सहरा आम ਉਸਤਾਦ ਜੀ ਦੋ ਜਣੀਆਂ ਆ ਗਈਆਂ ਧਰਤੀ ਪਾਗਲ रोटी ब्रेड के 2 टुकड़ों के दरमियान रख कर लाए। इस तरह वो एक हाथ से खाना खा सकते थे और दूसरा हाथ खेल के लिए फारिग रहता था। नाम कैसे पड़ा? जब उनके आसपास मौजूद दीगर लोगों ने नवाब साहब को इस तरह खाते देखा तो उन्हें ये तरीका बहुत पसंद आया। चुनाचे जब दूसरों को भूख लगी तो उन्होंने भी ऑर्डर दिया कि हमें भी वही दें जो सैंडविच नवाब खा रहा है, या वही सैंडविच वाला खाना लाओ। इसी तरह इस खाने का नाम ਉਹਨਾਂ ਨੇ ਨਾ ਹੀ ਸੈਂਡਵਿਚ ਪਾਤਾ ਉਹਦਾ ਵਾਹ ਵਾਹ 1700 ਓਏ ਇਹਦੇ ਚ ਕਿਹੜਾ ਕਮਾਲ ਆ ਉਹਨੇ ਵੀ ਉੱਥੇ ਖੋਲੀ ਆ ਉੱਥੋਂ ਨਹੀਂ, 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 ਇਹ ਮੈਂ ਸੁਣ ਲੈਣਾ ਵਾ ਉਹ ਪੜ ਕੇ ਕਹਿ ਦਿੰਦਾ ਵਾ ਹਾਂ ਨਾਲ ਹੀ ਬਾਅਦ ਚ ਕਹਿੰਦਾ ਪੁੱਛੋ ਕਨਫਰਮ ਵੀ ਕਰੋ ਆਹੋ ਉਹਨੂੰ ਪਤਾ ਵਾ ਤਾਨਸ਼ ਵੀ ਆ ਦੇਖ ਨਾ ਹੁਣ ਇੱਕ ਮਸਾਲਾ ਤੂੰ ਸੁਣ ਨਾ ਤੂੰ ਇੱਥੇ ਪੜੀ ਜਾ ਪੜ ਕੇ ਤੇ ਦੱਸ ਦੇ ਹਲੋ ਪਿਆ ਜੇ ਮੋਬਾਈਲ ਪੁੱਛੋ ਕੀ ਪੁੱਛਣਾ ਲੈ ਪੁੱਛੋ ਕੀ ਪੁੱਛਣਾ ਮੇਰੇ ਕੋਲੋਂ ਮੇਰੇ ਪੁੱਛ ਕੋਲੋਂ ਲਈਏ ਫਿਰ ਪੁੱਛੀਏ ਅਸੀਂ ਪੁੱਛੀਏ ਤਹਿਕੀਕ ਆ ਸਾਜੀ ਵੈਸੇ ਤਹਿਕੀਕ ਰੱਦ ਨਾ ਕਰੋ ਉਹਦੀ ਸਾਡੀ ਮਿਹਨਤ ਜਾਨ ਆ। ਸਾਡੀ ਦਿਨ ਰਾਤ ਦੀ ਅਰਕ ਰੇਜ਼ੀ ਲੈ ਫਿਰ ਅਸੀਂ ਸਵਾਲ ਪੁੱਛਦੇ ਆ ਸਭ ਜਵਾਬ ਦੇ ਕੇ ਜਾਣਾ ਮੁੱਕ ਗਿਆ ਆਇਆ ਓਏ ਬਕਵਾਸ ਨਾ ਕਰੋ ਉਸਤਾਦ ਜੀ ਪੁੱਛਣਗੇ ਮੱਛੀ ਪਾਣੀ ਦੇ ਵਿੱਚ ਟਾਈਮ ਦੀ ਮੱਛੀ ਚ ਕੰਡਾ ਹੁੰਦਾ ਵਾ ਡੱਡੂ ਵੀ ਪਾਣੀ ਟਾਈਮ ਦਾ ਡੱਡੂ ਵੀ ਕੰਡਾ ਕਿਉਂ ਨਹੀਂ ਹੁੰਦਾ ਉਹਦਾ ਕੰਡਾ ਕੱਟਤਾ ਸੀ ਕਿਸੇ ਨੇ ਬੜੀ ਦੇਰ ਕਰਾਤਾ ਨਾ ਚੁੱਪ ਲੈ ਹੈਗੀ ਤੇਰੀ ਤਕੀਕ ਹੈ ਬਾਬਾ ਉਸਤਾਦ ਜੀ ਉਹਦਾ ਕੰਡਾ ਕੱਟਤਾ ਸੀ ਬੜੀ ਦੇਰ ਪਹਿਲੇ ਕਿਸੇ ਨੇ ਹੁਦ ਹੁਦ ਕਿਦਾਂ ਬੋਲਦੀ ਹੈ ਹੁਦ ਹੁਦ ਹੂ ਹੁਦ ਹੂ ਉਦੂ ਗਿਨ ਇਹਦਾ ਮਤਲਬ ਆ ਜਿਹੜਾ ਵੀ ਪਰਿੰਦੇ ਦਾ ਨਾਮ ਆ ਉਹ ਆਪਣੇ ਨਾਂ ਨਾਲ ਹੀ ਬੋਲਦਾ ਵਾ ਕਾ 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 ਹੁੰਦਾ ਹਾਂ ਨਹੀਂ ਅੱਛਾ ਅੱਛਾ ਡੱਡੂ ਚ ਕੰਡਾ ਕਿਉਂ ਨਹੀਂ ਹੈਗਾ ਦੱਸੋ ਮੈਨੂੰ ਉਹ ਅੱਲਾ ਦੇ ਆ ਬੰਦਿਆ ਉਹ ਯਾਰ ਡੱਡੂ ਨੇ ਨਾ ਸਾਪਣਾ ਪੰਗਾ ਲਿਆ ਉਹਨੇ ਉੱਥੇ ਦਾ ਕੰਡਾ ਕੱਢਤਾ ਗਲਤ ਗੱਲ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਡੱਡੂ ਏਡਾ ਲੰਮਾ ਸੀ ਕਿਸੇ ਬੰਦੇ ਨੇ ਖਿੱਚ ਕੇ ਕੰਡਾ ਕੱਢਿਆ ਨਾਲੇ ਡੱਡੂ ਇੰਨਾ ਰਹਿ ਗਿਆ ਨਾਲੇ ਕੰਡਾ ਨਿਕਲ ਗਿਆ ਤੇ ਮੈਂ ਤੈਨੂੰ ਸ਼ੁਰੂ ਚ ਕੀ ਕਿਹਾ ਉਹਦਾ ਕਿਸੇ ਨੇ ਅੱਛਾ ਡੱਡੂ ਲੰਮਾ ਸੀ ਉਹਦੇ ਪਿੱਛੋਂ ਜਦੋਂ ਖਿੱਚਿਆ ਤਾਂ ਡੱਡੂ ਫੋਲਡ ਹੋ ਗਿਆ ਕਰੇ ਸੁੰਗੜ ਗਿਆ ਹਾਂ ਤੇ ਮੈਂ ਇਹ ਨਹੀਂ ਕਿਹਾ ਕਿ ਉਹਦਾ ਕੰਡਾ ਕੱਟਤਾ ਸੀ ਲੇਕਿਨ ਬੰਦਾ ਨਾਮ ਅੱਲਾ ਪੋਪੋ ਕਿਹੜਾ ਨਾਮ ਸੀ ਪਰ ਯਾ ਡੱਡੂ ਕਿਦਾਂ ਬੋਲਦਾ ਵਾ ਕੁੜਾ 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 ਇਹਦਾ ਸਾਦਾ ਜਿਹਾ ਵਾ ਤੋਤਾ ਡੱਡੂ ਯਾਰ ਉਹ ਜਿਹੜਾ ਵਾ ਮੱਛੀ ਨੂੰ ਪਿਆਸ ਲੱਗਦੀ ਕਿ ਨਹੀਂ ਲੱਗਦੀ ਲੱਗਦੀ ਭਾਜੀ ਮੱਛੀ ਨੂੰ ਪਿਆਸ ਲੱਗਦੀ ਬਾਹਰੋਂ ਆ ਕੇ 7 ਪੀ ਕੇ ਜਾਂਦੀ ਹੈ ਯਾਰ 7 ਅਪ ਯਾਦ ਹੋਈ ਆ ਪੇਟ ਮੇਦੇ ਵਾਸਤੇ ਹਾਂ ਤੂੰ ਕੋਕਾ ਕੋਲਾ ਕਹਿਤੀ ਹੈ ਨਹੀਂ ਨਹੀਂ ਉਸਤਾਦ ਜੀ ਇਹ ਹੋਰ ਕੰਮ ਲਈ ਯਾਦ ਹੋਈ ਇਹ ਸੋਡਾ ਵਾ ਸੋਡਾ ਵਾਟਰ ਹਾਂ ਅੱਛਾ ਸੋਡਾ ਇੱਕੋ ਜਿਹਾ ਤੋਤਾ ਕਿੱਦਾਂ ਬੋਲਦਾ ਮਿੱਠੇ ਤੋਤਾ 7 ਅਪ ਉਹਦਾ ਕੀ ਤੁਤਾ ਤੁਤਾ ਦੇਖ ਹੁਣ ਮੈਂ ਤੋਤਾ ਹਾਂ ਇਹ 7 ਅਪ ਹੋ ਸਕਦੀ ਮੈਡੀਸਨ ਉਹ ਇਦਾਂ ਕੌਣ ਬੋਲਦਾ ਮੁਸ਼ਕਲ ਆ ਬਦਾ ਫਸ ਗਏ ਲਓ ਜੀ। ਫਸ ਗਿਆ
ਬਿੱਲੀ ਉਹ ਨਹੀਂ ਉਹ ਬਿੱਲੀ ਤਿੱਤਰ। ਓ ਲਾਓ ਤਿੱਤਰ ਭਾਈ ਉੱਤੇ ਛੱਤ ਤੋਂ। ਤੈਨੂੰ ਤਿੱਤਰਾਂ ਦੀ ਕਮੀ ਹੈ ਬਸ। ਇਹ ਥੱਲੇ ਮੈਂ ਪਾ ਕੇ ਉਹ ਤਿੱਤਰ ਨਹੀਂ ਬੋਲਦੇ, ਜਿਹੜਾ ਉਹ ਕਿੱਦਾਂ ਬੋਲਦਾ ਦਾ ਤਿੱਤਰ ਜਿਹੜੇ ਉਹਦੇ ਚ ਹੁੰਦੇ ਆ। ਉਹ ਪਿੰਜਰੇ ਜਿਹੇ ਹੁੰਦੇ ਕਾਲੇ ਜਿਹਾ। ਉਹ ਕਈ ਕਹਿੰਦੇ ਉਹ ਸੁਭਾਨ ਤੇਰੀ ਕੁਦਰਤ। ਸੁਭਾਨ ਤੇਰੀ ਗੁਰੂ। ਹਾਂਜੀ ਹਾਂਜੀ ਇਹਦਾ ਕਹਿੰਦੇ ਉਹ ਕਈਆਂ ਨੇ ਉਹਦਾ ਨਾਮ ਰੱਖਿਆ। ਤਿੱਤਰ ਦੋ ਤਰ੍ਹਾਂ ਦੇ, ਕਾਲਾ ਤਿੱਤਰ, ਚਿੱਟਾ ਤਿੱਤਰ, ਪੀਲਾ ਤਿੱਤਰ। ਇੱਕ ਬੱਦਰਾਂ ਵਾਲਾ ਵੀ ਹੁੰਦਾ ਤਿੱਤਰ, ਤੇ ਇੱਕ ਤਿੱਤਰ, ਇੱਕ ਪੌਲਾ। ਤਿੱਤਰ ਤਿੱਤਰ ਪੌਲਾ। ਭੌਲਾ। ਹਾਂ ਛਿਪਕਲੀ ਕਿੱਦਾਂ ਬੋਲਦੀ ਛਿਪਕਲੀ ਛਿਪਕਲੀ ਦੀ voice ਨਹੀਂ ਹੁੰਦੀ। ਛਿਪਕਲੀ ਨਹੀਂ ਬੋਲਦੀ। ਛਿਪਕਲੀ ਇਹ ਤਾਂ- ਚਕੋਰ ਕਿੱਦਾਂ ਬੋਲਦਾ ਚਕੋਰ? ਓਕੇ ਯਾਰ, ਰੱਬ ਰੱਖਾ ਯਾਰ, ਤੁਸੀਂ ਕਿੱਦਾਂ ਬੋਲਦੇ ਜਰਾ ਦੱਸਣਾ ਮੈਨੂੰ।